अस्सलाम वालेकुम। ਸਿਆਣੇ ਕਹਿੰਦੇ ਵੀ ਰੁੱਤ ਮੁੜਿਆਂ ਦੀ ਵੇਲਾ ਨਹੀਂ ਮੁੜਦਾ। ਬਹਾਰ ਉਹਨਾਂ ਵੇੜਿਆਂ ਚ ਆਂਦੀ ਆ ਜਿੱਥੇ ਕਿਸੇ ਨੇ ਪੌਦੇ ਲਾਏ ਹੋਣ, ਪਹਿਲਾਂ ਦੇ ਲਾਏ ਹੋਣ, ਉਹਨਾਂ ਤੇ ਬਹਾਰ ਆਂਦੀ ਆ। ਅਸੀਂ ਅੱਜ ਪੱਤੋਕੀ ਦੇ ਵਿੱਚ ਆਏ ਆ। ਸਾਨੂੰ ਬੜਾ ਇੱਕ ਚਾਅ ਸੀ ਵੀ ਐਸਾ ਕੋਈ ਪੌਦਾ ਲਈਏ, ਕੋਈ ਐਸੀ ਜਿਹੜਾ ਰੌਣਕ ਬਣਾ ਦੇਵੇ। ਤੇ ਨਿਸ਼ਾਨ ਸਾਹਿਬ ਨੇ ਸਾਨੂੰ ਆ ਪੌਦਾ ਕੇ ਦਿਖਾਇਆ, ਇਹਦੇ ਬਾਰੇ ਥੋੜਾ ਜਿਹਾ ਦੱਸਿਓ ਜੀ। ਸਰ ਜੀ ਇਹ ਹੈਗਾ ਹੈ ਦੁੰਬੀਆ ਵਲੀਚੀਆ ਤੇ ਇਹਨੂੰ ਪਿੰਕ ਬਾਲ ਟਰੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ, ਠੀਕ ਹੈ। ਤੇ ਇਹ ਪੌਦਾ ਜਿਹੜਾ ਹੈ ਨਾ ਇੰਤਹਾਈ ਜ਼ਿਆਦਾ ਫਲਾਵਰਿੰਗ ਲੈਂਦਾ ਹੈ ਤੇ ਤਕਰੀਬਨ ਦੂਸਰੇ ਮਹੀਨੇ ਤੋਂ ਫਲਾਵਰਿੰਗ ਉਠਾਉਂਦਾ ਹੈ। ਅਗਲੇ 2-3 ਮਹੀਨੇ ਤੱਕ ਇੰਨੀ ਜ਼ਿਆਦਾ ਇਹਦੇ 'ਚ ਫਲਾਵਰਿੰਗ ਹੁੰਦੀ ਹੈ ਤੇ ਤੁਸੀਂ ਦੇਖ ਰਹੇ ਹੋਗੇ ਪੌਦਾ ਜਿਹੜਾ ਹੈ ਨਾ ਪੂਰਾ ਦਾ ਪੂਰਾ ਝੁਕਿਆ ਹੋਇਆ ਹੈ। ਇੰਨੇ ਫਲਾਵਰ ਹੈ, ਉਹਨਾਂ ਦਾ ਵਜ਼ਨ ਹੈ। ਅੱਗੇ ਆ ਕੇ ਦਿਖਾ ਦਿਓ। ਤੇ ਇਹਦੀ ਇੱਕ ਹੋਰ ਖਾਸੀਅਤ ਹੈ, ਇਹਦੇ ਵਿੱਚ ਜਿਹੜਾ ਹੈ ਨਾ ਪੋਲੀਨ ਤੇ ਨੈਕਟਰ ਹੁੰਦਾ ਹੈ ਤੇ ਉਹਦੀ ਵਜ੍ਹਾ ਤੋਂ ਸ਼ਹਿਦ ਦੀ ਮੱਖੀਆਂ ਨਾ ਜਿਹੜੀਆਂ ਉਹ ਇਹਦੇ ਕੋਲ ਆਉਂਦੀਆਂ ਨੇ ਤੇ ਬਹੁਤ ਜ਼ਿਆਦਾ ਆਉਂਦੀਆਂ ਨੇ। ਅੱਛਾ ਅਸੀਂ ਦੇਖ ਰਹੇ ਹਾਂ, ਇਹ ਗੱਲ ਸੱਚੀ ਹੈ ਜੀ। ਡੂਮਣੇ ਦੀ ਮੱਖੀਆਂ ਹਰ ਫੁੱਲ ਦੇ ਉੱਤੇ ਫਿਰ ਰਹੀਆਂ। ਇਹਦੇ ਵਿੱਚ ਕੀ ਹੁੰਦਾ? ਮਿੱਠਾ ਹੁੰਦਾ? ਪੋਲੀਨ ਤੇ ਨੈਕਟਰ ਹੁੰਦਾ ਇੱਕ। ਅੱਛਾ ਜਿੱਤੇ ਮੱਖੀਆਂ ਆਉਂਦੀਆਂ। ਹਾਂਜੀ, ਸ਼ਹਿਦ ਦੀ ਮੱਖੀਆਂ ਤੇ ਤਿਤਲੀਆਂ ਹਰ ਟਾਈਮ ਮੌਜੂਦ ਹੁੰਦੀਆਂ ਨੇ। ਅੱਛਾ ਇਹ ਜ਼ਿਸ਼ਾਨ ਭਾਈ, ਇਹ ਪੌਦੇ ਦੀ ਮਤਲਬ ਕਦੋਂ ਫੁੱਲ, ਕਿੰਨਾ ਲੰਬਾ ਫੁੱਲ ਲੈਂਦਾ? ਹੁਣ ਆਹੀ ਫੁੱਲ ਆ, ਕਦੋਂ ਤੱਕ ਇਹਦੇ ਉੱਤੇ ਖੜਿਆ ਰਹੂ? ਸਰ ਜੀ ਇਹ ਅਗਲੇ 2-3 ਮਹੀਨਿਆਂ ਤੱਕ ਇਸ ਤਰ੍ਹਾਂ ਹੀ ਭਰਿਆ ਰਹੇਗਾ। ਅੱਛਾ ਹਾਂਜੀ, ਪਿੱਛੇ ਹੋਰ ਵੀ ਡੋਡੀਆਂ ਆ ਰਹੀਆਂ ਜਿਵੇਂ ਬਿਲਕੁਲ ਜੀ। ਇਹ ਤੇ ਦੇਖੋ ਵੀ ਇਹ ਜਿੱਦਾਂ ਉਹ ਗੁਲਦਾਨ 'ਚ ਨਹੀਂ ਪਏ ਹੁੰਦੇ ਗੁੱਛੇ ਫੁੱਲਾਂ ਦੇ, ਉਦਾਂ ਗੁੱਛੇ ਲੱਗੇ ਹੋਏ ਆ। ਤੇ ਜ਼ਿਸ਼ਾਨ ਸਾਹਿਬ ਇਹ ਪੌਦੇ ਦਾ ਬੀ ਲੱਗਦਾ ਕੀ ਲੱਗਦਾ? ਸਰ ਜੀ ਇਹਦੀ ਕਲਮ ਜ਼ਿਆਦਾਤਰ ਲਗਾਈ ਜਾਂਦੀ ਹੈ। ਅੱਛਾ ਤੇ 에ਅਰ ਲੇਅਰਿੰਗ ਕਰੀਦੀ ਹੈ ਇਹਦੀ ਤੇ ਬੀਜ ਦੇ ਜ਼ਰੀਏ ਵੀ ਇਹਨੂੰ ਉਗਾਇਆ ਜਾਂਦਾ ਹੈ। ਅੱਛਾ ਬੀ ਵੀ ਲੱਗ ਜਾਂਦਾ, ਕਲਮ ਵੀ ਲੱਗ ਜਾਂਦੀ, 에ਅਰ ਲੇਅਰਿੰਗ ਹੋ ਜਾਂਦੀ ਔਰ ਬਹੁਤ ਆਸਾਨੀ ਨਾਲ ਉਗਦਾ ਹੈ। ਅੱਛਾ ਇੱਕ ਨਾਮ ਤੁਸੀਂ ਇਹਦਾ ਦੁੰਬੀਆ ਵਲੀਚੀਆ ਦੱਸਿਆ ਤੇ ਇੱਕ ਪਿੰਕ ਬਾਲ ਟਰੀ। ਪਿੰਕ ਬਾਲ ਟਰੀ। ਹਾਂਜੀ ਅੱਛਾ ਇਹ ਅੰਗਰੇਜ਼ੀ ਦੇ ਵਿੱਚ ਹੈ। ਹਾਂਜੀ। अस्सलाम वालेकुम जी। ਜਿੱਦਾਂ ਕਹਿੰਦੇ ਨਾ ਵੀ ਹੁੱਕਾ ਮੁਖਦ ਦੀ ਪਰੇ ਹੁੰਦਾ, ਵੀ ਹੁੱਕਾ ਧਰ ਕੇ ਬੈਠੇ ਆ, ਚਾਰ ਮੰਜੇ ਕੋਈ ਜੀ ਚਾਰ ਆ ਕੇ ਬਹਿ ਗਏ, ਵੀ ਰੌਣਕ ਮੁਖਦ ਦੀ ਰੌਣਕ ਹੁੰਦਾ। ਮੈਂ ਕਹਿੰਦਾ ਦੌਰ ਦੇ ਨਾਲ ਹਰ ਸ਼ੈ ਬਦਲੀ ਆ ਨਾ, ਵੀ ਪੌਦੇ ਮੁਖਦ ਦੀ ਪਰੇ ਹੁੰਦੇ ਆ, ਫੁੱਲ ਮੁਖਦ ਦੀ ਪਰੇ ਆ। ਇਹਨਾਂ ਤੇ ਚਿੜੀਆਂ ਤੋਤੇ ਆਉਂਦੇ, ਰੌਣਕ ਲੱਗਦੀ। ਤੁਸੀਂ ਇਕੱਲੇ ਵੀ ਬੈਠੇ ਆ ਨਾ ਤੇ ਤੁਹਾਡਾ ਜੀ ਲੱਗਿਆ ਰਹਿੰਦਾ। ਹੁਣ ਤੁਸੀਂ ਸਾਡੇ ਮਗਰਲੇ ਪਾਸੇ ਦੇਖ ਰਹੇ ਆ, ਇਸ ਟਾਈਮ ਇੱਕ ਬੇਲ ਆ ਫੁੱਲਾਂ ਦੀ। ਅਸੀਂ ਇਸ ਟਾਈਮ ਖਲੋਤੇ ਆ ਪੱਤੋਕੀ ਦੇ ਵਿੱਚ। ਸਾਡੇ ਭਰਾ ਫੁੱਲਾਂ ਤੇ ਕੰਮ ਕਰ ਰਹੇ, ਆਫਤਾਬ ਸਾਹਿਬ। ਆਫਤਾਬ ਸਾਹਿਬ ਨੂੰ ਪੁੱਛਦੇ ਆ ਵੀ ਇਹ ਪੌਦੇ ਦਾ ਕੀ ਨਾਮ ਆ? अस्सलाम वालेकुम सर जी। ਇਹ ਜਿਹੜਾ ਪੌਦਾ ਹੈ ਨਾ, ਇਹ ਬੇਲ ਹੈ ਬੇਸਿਕਲੀ ਨਾ। ਅੱਛਾ ਜੀ। ਤੇ ਇਹਦਾ ਨਾਮ ਹੈਗਾ 골ਡਨ ਸ਼ਾਵਰ ਬੇਲ। ਤੇ ਇਹਨੂੰ ਇਸ ਤਰੀਕੇ ਨਾਲ ਹੀ ਫੁੱਲ ਲੱਗਦੇ ਨੇ। ਫੁੱਲ ਸਾਲ 'ਚ ਇਹਨੂੰ ਇੱਕ ਵਾਰੀ ਲੱਗਦੇ ਨੇ। ਜਿਵੇਂ ਹੀ ਬਹਾਰ ਦੀ ਆਮਦ ਸ਼ੁਰੂ ਹੁੰਦੀ ਹੈ ਨਾ ਪੂਰੇ ਪਾਕਿਸਤਾਨ ਦੇ ਵਿੱਚ, ਈਵਨ ਕਿ ਕਰਾਚੀ ਦੇ ਵਿੱਚ ਵੀ ਇਹਨੂੰ ਇਸ ਤਰ੍ਹਾਂ ਫੁੱਲ ਲੱਗਦੇ ਨੇ। ਇਸਲਾਮਾਬਾਦ ਜਿੰਨਾ ਮਰਜ਼ੀ ਠੰਡਾ ਏਰੀਆ ਹੋਵੇ ਤੇ ਬੇਲ ਇਸ ਤਰ੍ਹਾਂ ਜਿਹੜਾ ਹੈਗਾ ਨਾ, ਇਹ ਬਹਾਰ ਦੀ ਆਮਦ ਆ ਜਿਹੜੇ ਹੈਗੇ ਪੇਸ਼ਾ ਦਿੰਦੀ ਹੈ। ਉੱਤੇ ਚੱਕ ਕੇ ਦਿਖਾਓ ਜਿਹਦੇ ਉੱਤੇ ਸਾਰੇ ਫੁੱਲ ਇਹ ਇੱਕ ਹੀ ਦਰਖਤ, ਇੱਕ ਹੀ ਬੇਲ ਹੈ ਤੇ ਇਹਨੇ ਪੂਰੇ ਉਹਨੂੰ ਕਵਰ ਕੀਤਾ ਹੋਇਆ ਹੈ। ਤੇ ਇਸ ਟਾਈਮ ਜਿਹੜੀ ਹੈਗੀ ਹੈ ਨਾ, ਇਹ ਬੜੀ ਵੱਧਦੀ ਹੈ ਤੇ ਇਹਨੂੰ ਪੂਰੀ ਇਹਨੂੰ ਕਵਰ ਕਰ ਜਾਏਗੀ ਹੋਰ ਸਾਲ ਦੇ ਅੰਦਰ। ਇਹ ਤੇ ਅਸੀਂ ਇਹਦੇ ਤੋਂ ਕਟਿੰਗ ਵਗੈਰਾ ਉਤਾਰ ਲੈਂਦੇ ਆ ਤਾਂ ਕਿ ਜਿਹੜਾ ਹੈਗਾ ਸ਼ੈੱਡ ਸਾਡਾ ਡਿਸਟਰਬ ਨਾ ਹੋਵੇ, ਨਹੀਂ ਤੇ ਇਹ ਤੇ ਪੂਰੀ ਨਰਸਰੀ ਨੂੰ ਕਵਰ ਕਰ ਜਾਵੇ। ਵਾਹ ਇਹ ਪੂਰੀ ਬਿਲਡਿੰਗ ਨੂੰ ਜਿਹੜੀ ਹੈਗੀ ਕਵਰ ਕਰ ਜਾਂਦੀ ਹੈ। ਤੇ ਦੀਵਾਰ ਇਹਨਾਂ ਦਿਨਾਂ ਦੇ ਵਿੱਚ ਇੰਜ ਲੱਗ ਰਿਹਾ ਹੁੰਦਾ ਹੈ ਕਿ ਤੁਹਾਡੀ ਦੀਵਾਰ ਹੀ ਜਿਹੜੀ ਹੈਗੀ ਨਾ ਔਰੇਂਜ ਕਲਰ ਦੀ ਹੈ। ਇਸ ਤਰ੍ਹਾਂ ਫਲਾਵਰਿੰਗ ਨਾਲ ਭਰੀ ਹੁੰਦੀ ਹੈ ਨਾ। ਕਿੰਨੀ ਮਤਲਬ ਹੈ, ਦੇਖੋ ਤੇ ਜਿੱਧਰ ਨੂੰ ਮਰਜ਼ੀ ਲੈ ਜਾਓ ਇਹਨੂੰ। ਬੇਸਿਕਲੀ ਸਾਲ ਦਾ ਜਿਹੜਾ ਪਹਿਲਾ ਫੁੱਲ ਹੈ ਨਾ, ਉਹ ਇਹਦੇ ਤੇ ਆਉਂਦਾ ਹੈ ਬੇਲਾਂ ਦੇ ਵਿੱਚ। ਬੇਲਾਂ 'ਚ ਜਦੋਂ ਨਵਾਂ ਸਾਲ ਸ਼ੁਰੂ ਹੁੰਦਾ, ਪਹਿਲੇ ਸਭ ਤੋਂ 골ਡਨ ਸ਼ਾਵਰ ਜਿਹੜੀ ਬੇਲ ਹੈ ਨਾ, ਪਰਮਾਨੈਂਟ ਜਿਹੜੀਆਂ ਬੇਲਾਂ ਹੁੰਦੀਆਂ ਨੇ, ਗੁਲਾਬ ਦੀ ਤਾਂ ਅਲੱਗਾ ਹੀ ਗੱਲ ਹੈ, ਲੇਕਿਨ ਪਰਮਾਨੈਂਟ ਬੇਲਾਂ ਦੇ ਵਿੱਚ ਇਹਨੂੰ ਪਹਿਲਾ ਫੁੱਲ ਆਉਂਦਾ ਹੈ 골ਡਨ ਸ਼ਾਵਰ ਬੇਲ ਨੂੰ। ਇਹਦਾ ਕੀ ਨਾਮ? 골ਡਨ ਸ਼ਾਵਰ ਬੇਲ। ਵੀ ਸੋਨਾ ਬਰਸ ਰਿਹਾ। ਹਾਂ, ਸੋਨੇ ਦੀ ਤਰ੍ਹਾਂ ਇਹਦੀ ਇਸ ਵਜ੍ਹਾ ਤੋਂ ਇਹਦਾ ਨਾਮ ਵੀ ਇਦਾਂ ਹੀ। ਤੇ ਸ਼ਾਵਰ ਥੱਲੇ ਜਿਹੜੀ ਹੈਗੀ ਸ਼ਾਵਰਿੰਗ ਹੁੰਦੀ ਰਹਿੰਦੀ ਹੈ। ਕੀ ਬਾਤ ਆ ਜੀ। ਅਸੀਂ ਤੁਹਾਨੂੰ ਐਸੇ ਫੁੱਲ ਦਿਖਾਵਾਂਗੇ ਜਿਹੜੇ ਤੁਸੀਂ ਕਹੋਗੇ ਯਾਰ ਕੀ ਦਿਖਾਤਾ। ਪਹਿਲੀ ਵਾਰੀ ਅਸੀਂ ਵੀ ਦੇਖ ਰਹੇ ਹਾਂ, ਤੁਹਾਨੂੰ ਵੀ ਦਿਖਾ ਰਹੇ ਹਾਂ। ਆ ਵੇਲ ਅਸੀਂ ਜ਼ਿੰਦਗੀ 'ਚ ਪਹਿਲੀ ਵਾਰੀ ਦੇਖੀ ਹੈ ਜੀ, ਬੜੀ ਕਾਮਯਾਬ। ਇਹ ਆਪਣੇ ਕੋਲ ਪਏ ਪੌਦੇ ਜੀ? ਹਾਂ ਬਿਲਕੁਲ, ਇਹ ਪੌਦੇ ਬਲਕਿ ਆਪਣੇ ਕੋਲ ਹੀ ਪੂਰੇ ਪਾਕਿਸਤਾਨ 'ਚ ਇਸ ਟਾਈਮ ਇਹ ਮੌਜੂਦ ਹੈਗੀ ਹੈ। ਅੱਛਾ ਤੇ ਬੜੀ ਬਿਹਤਰੀਨ ਚੱਲਦੀ ਹੈ। ਗਰਮੀ ਦੇ ਵਿੱਚ ਇਹਨੂੰ ਪਾਣੀ ਥੋੜਾ ਲਾਣਾ ਪੈਂਦਾ ਤੇ ਬੜੀ ਫਾਸਟ ਜਿਹੜੀ ਇਹਦੀ ਗਰੋਥ ਹੈ। ਵਾਹ ਇੱਥੇ ਮੈਦਾਨ 'ਚ ਰੱਖਣੇ। ਇਹ ਸਰ ਜੀ ਦੇਖੋ, ਇਹ ਛੋਟਾ ਜਿਹਾ ਪੌਦਾ, ਇਹਦੀ ਤਕਰੀਬਨ ਜਿਹੜੀ ਹੈਗੀ ਹੈ 1.25 ਕੁ ਸਾਲ ਏਜ ਹੈ। ਤੇ ਹਾਈਟ ਅਗਰ ਦੇਖੀ ਜਾਏ ਤੇ ਇਸ ਟਾਈਮ ਇਹਨੂੰ ਤਕਰੀਬਨ 6 ਕੁ ਫੁੱਟ ਹਾਈਟ ਬਣ ਜਾਂਦੀ ਹੈ। ਤੇ ਇਹਨੂੰ ਫਲਾਵਰ ਲੱਗਿਆ ਹੋਇਆ ਹੈ। ਇਹਦੀ ਬੇਸਿਕਲੀ ਕਟਿੰਗ ਕੀਤੀ ਹੈ, ਵਗਰਨਾ ਇਹਨੂੰ ਹੋਰ ਵੱਡਾ ਹੋ ਜਾਣਾ ਸੀ। ਅੱਛਾ ਆ ਜਿਹੜੀ ਤੁਸੀਂ ਦੇਖ ਰਹੇ ਨਾ ਮੁੱਢ, ਇਹ ਸੋਟੀ ਆ ਹਨਾ? ਬਿਲਕੁਲ ਸੋਟੀ ਲਗਾਈ ਹੋਈ ਇਹਦੇ ਨਾਲ। ਤੇ ਇਹ ਬਾਰੀਕ ਜੀ ਜਿਹੜੀ ਹੈਗੀ ਅੱਗੇ ਆ ਕੇ ਦਿਖਾ ਦਿਓ ਜੀ। ਇਹ ਸੋਟੀ ਵੈਸੇ ਗੱਡੀ ਹੋਈ ਆ, ਅਸਲ ਮੁੱਢ ਆਹ ਇਹਦੇ ਬਰੀਕ ਜਿਹੀ, ਇਹਦਾ ਭਾਰ ਨਹੀਂ ਇਹਦਾ ਹੈ ਵੀ ਤੁਸੀਂ ਕਿਤੇ ਚੜਾਣੀ ਹੋਵੇ ਚੜਾ ਸਕਦੇ। ਮਤਲਬ ਕਿ ਏਡੇ ਜੇ ਪੌਦੇ 'ਚ ਤੇ ਫਲਾਵਰ ਲੈ ਰਹੀ ਹੈ ਤੇ ਸੋਚੋ ਕਿ ਪੌਦਾ ਵੱਡਾ ਹੋਵੇ ਤੇ ਕਿੰਨਾ ਕੋ ਫਲਾਵਰ ਲਾਏਗਾ। ਹਾਂ ਆ ਮੈਂ ਤੋੜ ਕੇ ਦਿਖਾ ਦਾਂ? ਹਾਂ ਬਿਲਕੁਲ ਤੋੜ ਕੇ ਦਿਖਾ ਸਕਦੇ ਹੋ। ਇੱਕ ਆ ਦਿਖਾ ਦਿਓ ਜੀ, ਵਿੱਚੋਂ ਇਦਾਂ
ਫੁੱਲ ਇਦਾਂ ਜਿਵੇਂ ਟੱਲੀਆਂ ਨਹੀਂ ਹੁੰਦੀਆਂ ਸਪੀਕਰ ਜਿਹਾ। ਬਿਲਕੁਲ, ਨਾਮ ਹੀ ਇਹਨੂੰ ਤਾਂ ਹੀ ਇਸ ਤਰ੍ਹਾਂ ਦਾ ਦਿੱਤਾ ਗਿਆ, ਕੀ ਨਾਂ ਇਹਦਾ? 골ਡਨ ਸ਼ਾਵਰ। ਇੱਥੋਂ ਇਹ ਕੰਮ ਸ਼ੁਰੂ ਹੁੰਦਾ ਹੈ। ਵਾਹ। ਇਹਨਾਂ ਦਾ ਪੌਦਾ ਇਹਨੂੰ ਅਗਰ ਆਪਾਂ ਏਡੇ ਵੱਡੇ ਗਮਲੇ 'ਚ ਲਗਾਵਾਂਗੇ ਤਕਰੀਬਨ 1.5 ਸਾਲ ਦੇ ਵਿੱਚ ਏਡਾ ਵੱਡਾ ਹੋ ਜਾਏਗਾ ਤੇ ਫਲਾਵਰਿੰਗ ਦੇਣਾ ਸ਼ੁਰੂ ਕਰ ਜਾਏਗਾ ਇਦਾਂ। ਇਦਾਂ ਵਾਹ ਵਾਹ ਵਾਹ। ਹੁਣ ਇਹ ਨਾ ਕਿਹਾ ਜਾਏ ਕਿ ਫਰਾਡ ਹੋ ਗਿਆ। ਨਹੀਂ, ਜਿਉਂਦੇ ਵਾਸਤੇ ਰਹੋ। ਨਹੀਂ ਆਫਤਾਬ ਸਾਹਿਬ, ਇਹ ਬੜੇ ਸੋਹਣੀ ਸ਼ਾਇਦ ਤੁਸੀਂ ਦਿਖਾਈ ਆ। ਇਦਾਂ ਹੀ ਨਾ ਫੁੱਲਾਂ ਦੇ ਵਿੱਚ ਸਾਨੂੰ ਸੋਹਣੀਆਂ ਸੋਹਣੀਆਂ ਛਾਵਾਂ ਆਓ ਤੁਹਾਨੂੰ ਇੱਕ ਦਰਖਤ ਦਿਖਾਉਂਦੇ ਆ। ਇੱਕ ਇਹ ਚੀਜ਼ ਹੈ, ਇਹ ਫਰਾਂਸੀਸੀਆ ਹੈ, ਬਹੁਤ ਟੂਡੇ ਟੁਮਾਰੋ ਵੀ ਇਹਦਾ ਨਾਮ ਹੈ। ਖੁਸ਼ਬੂ ਬੜੀ ਪਿਆਰੀ ਹੁੰਦੀ ਹੈ, 2 ਕਲਰ ਦੇ ਫੁੱਲ ਲੱਗਦੇ ਨੇ, ਬੁਸ਼ ਬਣਦੀ ਹੈ ਤੇ ਦੇਖੋ 2 ਕਲਰ ਓਰੀਜਨਲ 2 ਕਲਰ ਨੇ। ਇਹ ਦੁਬਾਰਾ ਦੱਸਿਓ ਜਿਹਦੇ ਬਾਰੇ ਚ ਕੀ ਹੈ। ਇਹ ਫਰਾਂਸੀਸੀਆ ਇਹਦਾ ਨਾਮ ਹੈ, ਠੀਕ ਹੈ। ਟੂਡੇ ਟੁਮਾਰੋ ਵੀ ਇਹਨੂੰ ਕਹਿੰਦੇ ਨੇ ਔਰ ਖੁਸ਼ਬੂ ਬੜੀ ਅੱਛੀ ਹੁੰਦੀ ਹੈ। ਡਬਲ ਸ਼ੇਡ ਦੇ ਵਿੱਚ ਇਹਦਾ ਫਲਾਵਰ ਹੁੰਦਾ ਹੈ ਤੇ ਇਹ ਡਵਾਰਫ ਵੈਰਾਈਟੀ। ਇਹਦੇ 'ਚ ਇੱਕ ਟਾਲ ਵੈਰਾਈਟੀ ਹੁੰਦੀ ਹੈ ਲੰਮੇ ਵਾਲੀ ਤੇ ਕਹਿੰਦੇ 'ਚ ਜਿਹੜੀ ਹੈਗੀ ਡਵਾਰਫ ਵੈਰਾਈਟੀ ਹੈ ਤੇ ਬੜੀ ਤਾਦਾਦ ਦੇ ਵਿੱਚ ਸ਼ਕੀਲ ਬਾਈ ਇਹਨੂੰ ਤਿਆਰ ਕਰਦੇ ਨੇ ਪੱਤੋਕੀ ਦੇ ਅੰਦਰ। 골ਡਨ ਸ਼ਾਵਰ ਵੀ ਬਹੁਤ ਜ਼ਿਆਦਾ ਤਿਆਰ ਹੁੰਦੀ ਹੈ। ਇਹ ਪਈ ਹੈ ਨਾ। ਬਿਲਕੁਲ, ਇਹ ਸਾਰੀ ਇਹ ਫਰਾਂਸੀਸੀਆ ਹੀ ਹੈ। ਗੱਲ ਵੈਸੇ ਠੀਕ ਹੈ ਜੀ, ਜਿਹੜੀ ਖੁਸ਼ਬੂ ਆ ਨਾ ਉਹ ਜਿੱਦਾਂ ਮਰਵੇ ਦੀ ਹੁੰਦੀ ਆ, ਕਲੀਆਂ ਦੀ ਹੁੰਦੀ ਆ। ਬਿਲਕੁਲ, ਬੜੀ ਖੁਸ਼ਬੂ ਜਿਹੜੀ ਹੁੰਦੀ ਹੈ। ਹਾਲੇ ਤੇ ਥੋੜੇ ਪੌਦਿਆਂ ਦੇ ਫਲਾਵਰ ਹੈ ਲੇਕਿਨ ਹੋਰ ਥੋੜੀ ਜਿਹੀ ਗਰਮੀ ਪੈਗੀ ਤੇ ਫਲਾਵਰ ਬਹੁਤ ਜ਼ਿਆਦਾ ਵੱਧ ਜਾਏਗਾ ਇਹਦਾ। ਵਾਹ ਵਾਹ। ਇਹਦਾ ਨਾਮ ਪੂਰਾ ਕੀ ਦੱਸਿਆ? ਫਰਾਂਸੀਸੀਆ। ਟੂਡੇ ਟੁਮਾਰੋ ਵੀ ਇਹਨੂੰ ਕਹਿੰਦੇ ਨੇ। ਯੈਸਟਰਡੇ ਟੁਮਾਰੋ, ਟੂਡੇ ਟੁਮਾਰੋ ਇਹਨੂੰ। ਇਹ ਕਿੱਡਾ ਪੌਦਾ ਬਣ ਜੂਗਾ? ये बुश बनती है तकरीबन 4 फुट की। वो सामने लगा। ਅੱਛਾ ਅੱਛਾ ਅੱਛਾ, ਠੀਕ ਹੈ। ਆ ਤੁਸੀਂ ਦੇਖ ਰਹੇ ਹੋ ਵੀ ਇੱਕ ਨਵਾਂ ਪੌਦਾ, ਇਹਦਾ ਕੀ ਨਾਮ ਹੈ ਜੀ? ਇਹਦਾ ਨਾਮ ਪੋਨਸੀਟੀਆ ਡਵਾਰਫ ਹੈ, ਠੀਕ ਹੈ। ਇਹਦੇ 'ਚ ਸਾਡੇ ਕੋਲ ਤਕਰੀਬਨ 4 ਰੰਗ ਨੇ, ਵਾਈਟ ਹੈ, ਯੈਲੋ ਹੈ, ਰੈੱਡ ਹੈ ਤੇ ਪਿੰਕ ਹੈ। ਇਸ ਟਾਈਮ ਇਹ ਰੈੱਡ ਵੈਰਾਈਟੀ ਹੈ, ਠੀਕ ਹੈ। ਇਹ ਇਸ ਟਾਈਮ ਤੇ ਵੈਸੇ ਆਪ ਨੂੰ ਪਿੰਕਿਸ਼ ਸ਼ੇਡ ਦੇ ਰਹੀ ਹੈ ਲੇਕਿਨ ਇਹ ਓਰੀਜਨਲ ਰੈੱਡ ਹੈ। ਤੇ ਇਹਨੂੰ ਤਕਰੀਬਨ ਜਿਹੜਾ ਹੈਗਾ ਜਦੋਂ ਨਵੰਬਰ ਆਉਂਦਾ ਹੈ ਨਾ ਉਦੋਂ ਇਹਨੂੰ ਫਲਾਵਰ ਸ਼ੁਰੂ ਹੋ ਜਾਂਦਾ। ਇਹਦੇ ਲੀਵਸ ਹੀ ਫਲਾਵਰ ਦੀ ਜਿਹੜੀ ਹੈਗੀ ਬੁਨਿਆਦ ਦਿੰਦੇ ਨੇ ਕਿਉਂਕਿ ਤਕਰੀਬਨ 4 ਮਹੀਨਾ 5 ਮਹੀਨਾ ਇਹਦੇ ਤੇ ਇਸ ਤਰ੍ਹਾਂ ਹੀ ਰੈੱਡ ਕਲਰ ਦੇ ਲੀਵਸ ਹੁੰਦੇ ਨੇ ਤੇ ਬੜਾ ਖੂਬਸੂਰਤ ਲੱਗਦਾ ਹੈ। ਤੇ ਚਾਈਨਾ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਵੈਰਾਈਟੀ ਹੈ ਪੋਨਸੀਟੀਆ ਦੀ। ਤੇ ਇਹ ਵੀ ਤੁਸੀਂ ਆਊਟਡੋਰ ਆਪਣੇ ਪਾਕਿਸਤਾਨ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਸਿਵਾਏ ਉਹਨਾਂ ਇਲਾਕੇ ਜਿੱਥੇ ਬਰਫ਼ ਪੈਂਦੀ ਹੈ ਇਹ ਲਗਾ ਸਕਦੇ ਹੋ। ਪੋਨਸੀਟੀਆ ਇਹਦਾ ਨਾਮ ਹੈ। ਈਜ਼ੀਲੀ ਨਰਸੀਆਂ ਤੋਂ ਵੀ ਅਗਰ ਪੁੱਛੋਗੇ ਤੁਹਾਡੇ ਇਲਾਕੇ ਦੇ ਵਿੱਚ ਜਿਹੜੀਆਂ ਫੇਮਸ ਨਰਸੀਆਂ ਨੇ ਇਹਦੇ ਵੱਡੇ ਪੌਦੇ ਵੀ, ਇਹ ਨਵੀਂ ਵੈਰਾਈਟੀ ਵੀ ਜਿਹੜਾ ਹੈਗਾ ਨਾ ਸ਼ਕੀਲ ਬਾਈ ਲਿਆ ਰਹੇ ਨੇ, ਉਹ ਵੀ ਤੁਹਾਨੂੰ ਦਿਖਾਉਂਦੇ ਨੇ। ਇਹਦੇ ਤੁਸੀਂ ਕਿਹਾ ਜੀ ਨਵੰਬਰ 'ਚ ਫੁੱਲ ਆ ਜਾਂਦੇ। ਹਾਂ, ਫੁੱਲ ਆਹ ਡੋਡੀਆਂ ਜਾਂ ਆਹੀ ਫੁੱਲ ਆ? ਬੇਸਿਕਲੀ ਜਿਹੜੇ ਇਹਦੇ ਉੱਤੇ ਵਾਲੇ ਲੀਵਸ ਹੁੰਦੇ ਨੇ ਨਾ, ਜਿਹੜੇ ਫਰੰਟ ਦੇ ਲੀਵਸ ਹੁੰਦੇ ਨੇ ਇਹ ਆਪਣੇ ਆਪ ਨੂੰ ਰੈਡਿਸ਼ ਕਰ ਲੈਂਦੇ ਨੇ ਤੇ ਫਲਾਵਰ ਦੀ ਜਿਹੜੀ ਹੈਗੀ ਸ਼ਕਲ ਦਿੰਦੇ ਨੇ। ਅਗਰ ਤੁਸੀਂ ਗੌਰ ਨਾਲ ਵੇਖੋ ਤੇ ਇਹ ਬੜਾ ਖੂਬਸੂਰਤ ਜਿਹੜਾ ਹੈਗਾ ਕਿ ਨਜ਼ਾਰਾ ਹੁੰਦਾ ਹੈ। ਥੱਲੇ ਗ੍ਰੀਨ ਪੱਤੇ ਹੁੰਦੇ ਨੇ, ਫਿਰ ਗਰਮੀਆਂ ਦੇ ਵਿੱਚ ਸਾਰਾ ਐਵਰ ਗ੍ਰੀਨ ਰਹਿੰਦਾ ਹੈ। ਅੱਛਾ ਅੱਛਾ, ਪਿੱਛੋਂ ਪੱਤੇ ਗ੍ਰੀਨ। ਹਾਂ ਬਿਲਕੁਲ, ਉਹ ਫਰੰਟ ਵਾਲੇ ਜਿਹੜੇ ਉੱਤੇ ਵਾਲੇ ਪੱਤੇ ਨੇ ਨਾ ਹਾਈਟ ਤੇ ਇਹ ਜਿਹੜੀ ਇਹ ਡਿਫਰੈਂਟ ਵੈਰਾਈਟੀ ਹੈ। ਇਹ ਵਾਈਟ ਵਨ ਹੈ ਤੇ ਵੈਰੀਏਸ਼ਨ ਵੀ ਹੈਗੀ ਹੈ ਇਹਦੇ ਵਿੱਚ। ਵਾਹ ਵਾਹ ਵਾਹ। ਉਹ ਲਾਲ ਆ ਉਤਲੇ ਪੱਤੇ ਹੋਣਗੇ, ਇਹਦੇ ਪੀਲੇ ਹੋਣਗੇ, ਬਿਲਕੁਲ ਚਿੱਟੇ ਹੋਣਗੇ। ਇਹਦੇ 'ਚ 6-7 ਰੰਗ ਨੇ ਤੇ ਸ਼ਕੀਲ ਬਾਈ ਦੇ ਕੋਲੇ ਤਕਰੀਬਨ ਸਾਰੀਆਂ ਵੈਰਾਈਟੀਆਂ ਪੱਤੋਕੀ ਦੇ ਵਿੱਚ ਇਹੀ ਬੰਦਾ ਜਿਹੜਾ ਹੈਗਾ ਮੈਕਸਿਮਮ ਇਹਨੂੰ ਤਿਆਰ ਕਰਦਾ ਹੁੰਦਾ। ਅੱਛਾ ਅੱਛਾ ਅੱਛਾ। ਸ਼ਕੀਲ ਸਾਹਿਬ ਤੁਹਾਡੇ ਸ਼ੌਕ ਨੂੰ ਸਲਾਮ ਆ ਜੀ। ਬਹੁਤ ਮਿਹਰਬਾਨੀ। ਤੁਸੀਂ ਬੜਾ ਕਹਿ ਲਓ ਵੀ ਬੜਾ ਹਿੱਸਾ ਪਾ ਰਹੇ ਆ, ਨਵੀਆਂ ਛਾਵਾਂ ਲੈ ਕੇ ਆ ਰਹੇ ਆ। ਨਵੀਆਂ ਆਈਟਮਾਂ ਪਿੱਛੇ ਸ਼ਕੀਲ ਸਾਹਿਬ ਹਰ ਟਾਈਮ ਜਿਹੜੇ ਹੈਗੇ ਨੇ ਗਵਾਚੇ ਫਿਰਦੇ ਨੇ। ਜਿਉਂਦੇ ਵਾਸਤੇ ਰਹੋ ਸਰ ਜੀ। ਇਹਦਾ ਨਾਮ ਖਲੀਫਾ ਹੈ ਤੇ ਇਹ ਰੈੱਡ ਕਲਰ ਦਾ ਹੁੰਦਾ ਹੈ। ਜਿੰਨੀ ਗਰਮੀ ਜਿੰਨੀ ਸਰਦੀ ਪਵੇ, ਸਰਦੀਆਂ ਤੋਂ ਥੋੜਾ ਜਿਹਾ ਬਚਾਉਣਾ ਪੈਂਦਾ ਹੈ ਕਿਉਂਕਿ ਅਸੀਂ ਇਹਦੇ ਤੇ ਛਾਪਰ ਪਾ ਦਿੰਦੇ ਹੁੰਦੇ ਆ। ਠੰਡ ਵਗੈਰਾ ਪਵੇ ਨਾ ਪੱਤਾ ਖਰਾਬ ਕਰ ਜਾਂਦਾ। ਵੇਖੋ ਨਾ ਥੋੜੇ ਜਿਹੇ ਪੱਤੇ ਵੀ ਹੁੰਦੇ ਖਰਾਬ ਹੋਏ ਨੇ ਲੇਕਿਨ ਇਹ ਐਵਰ ਰੈੱਡ ਰਹਿੰਦਾ ਹੈ। ਜਿੰਨੀ ਮਰਜ਼ੀ ਸਰਦੀ ਹੋਵੇ ਇਹਨੂੰ ਕੁਛ ਨਹੀਂ ਹੁੰਦਾ ਅਗਰ ਤੁਸੀਂ ਇਹਦੇ ਤੇ ਛਾਪਰ ਪਾਤਾ ਹੈ। ਇਸ ਤਰ੍ਹਾਂ ਰੈੱਡ ਰਹੇਗਾ, ਬੁਸ਼ ਬਣਦੀ ਹੈ ਤੇ ਬੜੀ ਖੂਬਸੂਰਤ ਲੱਗਦੀ ਹੈ। ਬੰਦੇ ਆਪਣੇ ਗਾਰਡਨ ਦੇ ਵਿੱਚ ਨਾ ਉਗਤਾ ਜਾਂਦੇ ਨੇ ਗ੍ਰੀਨ ਕਲਰ ਵੇਖ ਕੇ ਤੇ ਫਿਰ ਇਹ ਪੌਦੇ ਜਿਹੜੇ ਹੈਗੇ ਕਲਰ ਐਡੀਸ਼ਨ ਵਾਸਤੇ ਜਿਹੜੇ ਆਪਣੇ ਗਾਰਡਨ ਦੇ ਵਿੱਚ ਲਗਾਉਂਦੇ ਨੇ ਕੋਰਨਰਸ ਦੇ ਵਿੱਚ। ਲੱਗ ਗਿਆ ਕੇ ਦਿਖਾ ਦਿਓ। ਅੱਛਾ, ਬੜਾ ਖੂਬਸੂਰਤ ਇਹਦਾ ਚੌੜਾ ਜਿਹਾ ਪੱਤਾ ਹੈ। ਇਹ ਦਾਤਰੀ ਨੂਮਾ ਜਿਹੜੀ ਹੈਗੀ ਇਹਦੀ ਸ਼ੇਪ ਹੁੰਦੀ ਹੈ। ਅਗਰ ਤੁਹਾਨੂੰ ਦਿਖਾਏ ਆਊਟਰ ਜਿਹੜੀ ਇਹਦੀ ਸਰਫੇਸ ਹੈ ਵੈਸੇ ਬੜੀ ਖੂਬਸੂਰਤ ਇੱਕ ਚੀਜ਼ ਹੈ। ਬੁਸ਼ ਬਣਦੀ ਹੈ ਤੇ ਬੜੀ ਈਜ਼ੀ ਟੂ ਅਵੇਲੇਬਲ ਜਿਹੜੀ ਹੈਗੀ ਨਾ ਨਰਸੀਆਂ ਦੇ ਕੋਲ ਮਿਲ ਜਾਂਦੀ ਹੈ। ਹਰ ਨਰਸੀ ਤੇ ਬੜੇ ਸਸਤੇ ਰੇਟਾਂ ਤੇ 100 150 200 ਰੁਪਏ ਤੇ ਇਸ ਤਰ੍ਹਾਂ ਦਾ ਪੌਦਾ ਮਿਲ ਜਾਂਦਾ ਹੁੰਦਾ ਹੈ। ਇਹ ਹੈ ਇਹਦੇ ਪੱਤੇ ਹੀ ਇਹਦੀ ਸਜਾਵਟ ਆ। ਪੱਤੇ ਹੀ ਇਹਦੀ ਸਜਾਵਟ ਹੈ, ਕੋਈ ਇਹਨੂੰ ਫਰੂਟ ਨਹੀਂ ਲੱਗਦਾ। ਤੇ ਜਿੰਨੀ ਇਹਦੇ ਉੱਤੇ ਕੈਂਚੀ ਦਾ ਇਸਤੇਮਾਲ ਕਰੋਗੇ ਉਨੀ ਛੋਟੀ ਰਹੇਗੀ, ਉਹਨੇ ਜ਼ਿਆਦਾ ਪੱਤੇ ਨਿਕਾਲੇਗੀ। ਤੇ ਇਹ ਜਿਹੜੀ ਗਾਂ ਹੁਣ ਗਰਮੀ ਆਣੀ ਆ ਉਹਦੇ 'ਚ ਬਾਹਰ ਕਾਮਯਾਬ ਰਹੂ। ਫੁੱਲ ਗਰਮੀ 'ਚ ਲਗਾਓ ਇਹਨੂੰ, ਰੇਗਿਸਤਾਨ 'ਚ ਲੈ ਜਾਓ ਉੱਥੇ ਲਗਾ ਦਿਓ। ਠੀਕ ਹੈ। ਆ ਸਾਡੇ ਮਗਰ ਕੀ ਹੈ ਜੀ? ਇਹ ਫਾਈਕਸ ਦੀਆਂ ਕੋਨਾਂ ਨੇ। ਇਹ ਤਕਰੀਬਨ ਜਿਹੜੇ 15 ਫੁੱਟ ਪਲੱਸ ਇਹਨਾਂ ਦੀ ਹਾਈਟ ਹੈ ਤੇ 8 ਸਾਲ ਇਹਨਾਂ ਦੀ ਏਜ ਹੈ ਤੇ ਗਮਲੇ ਦੇ ਵਿੱਚ ਮੌਜੂਦ ਨੇ। ਹੁਣ ਜਿਹੜਾ ਦੋਸਤ ਪਰਦਾ ਵਗੈਰਾ ਕਰਨਾ ਚਾਹੁੰਦਾ ਹੈ ਆਪਣੇ ਲੌਨ ਦੇ ਵਿੱਚ ਕੋਈ ਮੀਨਾਰ ਲਗਾਉਣਾ ਚਾਹੁੰਦਾ ਇਸ ਤਰ੍ਹਾਂ ਦਾ ਤੁਸੀਂ ਮੀਨਾਰ ਬਣਾਓ ਨਾ। ਅਗਰ ਸੀਮੈਂਟ ਵਗੈਰਾ ਦਾ ਕਮੋ ਬੇਸ਼ ਵੀ 1.5-2 ਲੱਖ ਰੁਪਏ ਖਰਚਾ ਹੁੰਦਾ ਹੈ। ਇਹ ਗ੍ਰੀਨ ਪੌਦਾ ਚੁੱਕ ਲੈ ਜਾਓ 20-25 ਹਜ਼ਾਰ ਦਾ ਪੌਦਾ ਤੇ ਲਿਜਾ ਕੇ ਰੱਖ ਦਿਓ ਤੇ ਪਹਿਲੇ ਦਿਨ ਹੀ ਮੀਨਾਰ ਤਿਆਰ ਖੜਾ ਤੁਹਾਡੇ ਕੋਲ। ਨਵੀਂ ਜਿਹੜੀ ਵੈਰਾਈਟੀ ਤੇ ਹੁਣ ਆਪਾਂ ਆ ਗਏ ਆ ਇਹ ਮਾਲਾ ਲੁਕਾ ਹੈ।
ਤੇ ਇਹਦੇ 'ਚ ਇੱਕ ਤੇ ਖੁਸ਼ਬੂ ਵੀ ਹੁੰਦੀ ਹੈ, ਦੂਸਰਾ ਇਹਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਇਹਨੂੰ ਲਗਾਓ ਤੇ ਮੱਛਰਾਂ ਤੋਂ ਵੀ ਜਿਹੜੀ ਹੈਗੀ ਹੈ ਨਾ ਪਰਹੇਜ਼ ਕਰਵਾਉਂਦੀ ਹੈ, ਮੱਛਰਾਂ ਨੂੰ ਦੂਰ ਭਜਾਉਂਦੀ ਹੈ। ਇਹਨੂੰ ਬੜੇ ਬਿਊਟੀਫੁਲ ਸ਼ੇਪਸ ਦੇ ਅੰਦਰ ਤਿਆਰ ਕੀਤਾ ਗਿਆ। ਹੁਣ ਇਹ ਉਹ ਪੌਦਾ ਹੈ ਮਾਲਾ ਲੂਕਾ ਦਾ। ਤੁਸੀਂ ਬਰਫ਼ ਦੇ ਵਿੱਚ ਕੋਈ ਯੈਲੋ ਕਲਰ ਦਾ ਪੌਦਾ ਲਗਾਉਣਾ ਹੈ ਤਾਂ ਤੁਸੀਂ ਮਾਲਾ ਲੂਕਾ ਲੈ ਜਾਓ। ਇਹਦੀ ਤੁਸੀਂ ਬਾੜ ਵੀ ਬਣਾ ਸਕਦੇ ਹੋ, ਠੀਕ ਹੈ। ਵੈਸੇ ਵੀ ਬੜਾ ਖੂਬਸੂਰਤ ਇਹਦੀ ਬੋਨਸਾਈ ਵੀ ਬਣਦੀ ਹੈ, ਟੁਪੈਰੀ ਵੀ ਬਣਦੀ ਹੈ, ਇਹਦਾ ਫੁੱਟਬਾਲ ਵੀ ਬਣਦਾ ਹੈ। ਯੈਲੋ ਕਲਰ ਦਾ ਵਾਹਿਦ ਪੌਦਾ ਜਿਹੜਾ ਠੰਡੇ ਇਲਾਕੇ ਦੇ ਵਿੱਚ ਬੜਾ ਬਿਹਤਰੀਨ ਚੱਲਦਾ ਹੁੰਦਾ ਹੈ। ਤੇ ਖੁਸ਼ਬੂ ਤੇ ਸਰ ਤੁਸੀਂ ਇੰਜੋਏ ਕੀਤੀ ਹੈ, ਕਿਸ ਤਰ੍ਹਾਂ ਦੀ ਹੈ? ਖੁਸ਼ਬੂ ਆ ਨਹੀਂ ਆ ਰਹੀ ਇਹਦੇ 'ਚ। ਇਹਦਾ ਪੱਤਾ ਜਿਹੜਾ ਫੜੋ, ਇਹਨੂੰ ਰਗੜੋ, ਫਿਰ ਇਹਦੀ ਖੁਸ਼ਬੂ ਇੰਜੋਏ ਕਰੋ। ਅੱਛਾ ਜੀ। ਰੋਜ਼ਮੈਰੀ ਤੋਂ ਵੀ ਤੇਜ਼ ਇਹਦੀ ਖੁਸ਼ਬੂ ਹੁੰਦੀ ਹੈ, ਠੀਕ ਹੈ। ਤੇ ਬੜੀ ਬਿਹਤਰੀਨ ਚੀਜ਼ ਹੈ ਤੇ ਖੂਬਸੂਰਤ, ਬੜੀ ਖੂਬਸੂਰਤ ਲੁੱਕ ਆਉਂਦੀ ਹੈ। ਗਾਰਡਨ ਦੇ ਵਿੱਚ ਵੀ ਬੜਾ ਹੀ ਇਹਦਾ ਪ੍ਰੋਮੀਨੈਂਟ ਕਿਸਮ ਦਾ ਜਿਹੜਾ ਹੈਗਾ ਵਿਊ ਆ ਰਿਹਾ ਹੁੰਦਾ ਹੈ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਅਗਲਿਆਂ ਦੀਆਂ ਕੀਤੀਆਂ ਪਿਛਲੇ ਭੋਗਦੇ ਆ, ਵੀ ਚੰਗੀ ਕੀਤੀ ਹੋਊਗੀ ਤੇ ਚੰਗੀ ਭੋਗਣਗੇ, ਮਾੜੀ ਕੀਤੀ ਹੋਊਗੀ ਤੇ ਮਾੜੀ ਭੋਗਣਗੇ। ਬਹੁਤ ਸਾਰੇ ਐਸੇ ਕੰਮ ਆ ਜਿਹੜੇ ਅਸੀਂ ਆਪਣੀ ਆਉਣ ਵਾਲੀ ਨਸਲ ਵਾਸਤੇ ਕਰਕੇ ਜਾਈਏ ਨਾ ਤੇ ਉਹ ਸਾਨੂੰ ਦੁਆਵਾਂ 'ਚ ਯਾਦ ਰੱਖਣਗੇ। ਹਰ ਬੰਦਾ ਆਪ ਦਾ ਹਿੱਸਾ ਪਾਵੇ ਆਪਦੀ ਥਾਂ ਤੇ ਗੱਲ ਕਿਤੇ ਦੀ ਕਿਤੇ ਚਲੀ ਜਾਂਦੀ। ਅਸੀਂ ਅੱਜ ਖਲੋਤੇ ਹਾਂ ਸ਼ਹਿਰ ਪੱਤੋਕੀ ਦੇ ਵਿੱਚ ਤੇ ਤੁਸੀਂ ਦੇਖ ਰਹੇ ਆ ਵੀ ਸਾਡੇ ਨਾਲ ਸਾਡੇ ਭਰਾ ਜੀ ਸ਼ਾਹਦ ਛਾਂਗਾ ਸਰਕਾਰ ਜੀ। ਛਾਂਗਾ ਸਰਕਾਰ ਦੇ ਨਾਂ ਤੇ ਤਾਂ ਮਸ਼ਹੂਰ ਆ ਨਾ ਜੀ, ਉਂਝ ਸਿੱਧਾ ਨਾ ਸ਼ਾਹ ਸਾਹਿਬ। ਆਹ ਕੰਮ ਜਿਹੜਾ ਤੁਸੀਂ ਕੀਤਾ ਨਾ ਇਹ ਬੜਾ ਵਾਧੂ ਹੈ, ਕੀ ਹੈ? ਅੰਜਮ ਭਾਈ ਆਈਡੀਆ ਆਇਆ ਸੀ ਕਿਉਂਕਿ ਥਾਈਲੈਂਡ ਤੋਂ ਪੌਦੇ ਆ ਰਹੇ ਛੋਟੇ ਛੋਟੇ ਹਾਂਜੀ, ਛੋਟੇ ਪੌਦੇ ਸੀ, ਉਹਨਾਂ ਦੀ ਫਲਾਵਰਿੰਗ ਜ਼ਿਆਦਾ ਸੀ। ਐਵੇਂ ਨਾ ਇਹ ਥਾਈ ਦੇ ਰੰਗ ਨੇ। ਵਾਹ ਵਾਹ, ਅੱਛਾ ਜੀ। ਉਹ ਮੈਂ ਬੈਠਾ ਸੋਚਦਾ, ਦੋਸਤ ਕੋਲ ਪਿਆ ਸੀ, ਮੈਂ ਛੋਟੇ ਛੋਟੇ ਲਿਆ ਕੇ ਵੇਚੀ ਯਾਰ, ਵੱਡੇ ਕਿਉਂ ਨਹੀਂ ਕਰਦੇ? ਹਾਂ, ਕਿਉਂਕਿ ਪੂਰੀ ਦੁਨੀਆ ਜਿਹੜੀ ਇਹਦੇ ਤੇ ਵੱਡਿਆਂ ਤੇ ਵੀ ਕੰਮ ਕਰਦੀ। ਹੂੰ। ਉੱਥੋਂ ਆਈਡੀਆ ਆਇਆ, ਮੈਂ ਵੱਡੇ ਮੋੜ ਇਕੱਠੇ ਕਰਨੇ ਸ਼ੁਰੂ ਕਰਤੇ। ਉਹ ਜਿਹੜੇ ਦੋਸਤਾਂ ਕੋਲ ਖੜੇ ਸੀ ਕਿ ਡੇਰੇ ਦੇ ਵੀ ਖੜੇ ਸੀ, ਮੈਂ ਵੀ ਪਟਾ ਲਿਆ। ਉਹ ਇਕੱਠੇ ਕਰ ਲੈਣੇ, ਹੁਣ ਕਰ ਰਹੇ ਇਹਨੂੰ ਗ੍ਰਾਫਟ। ਤਕਰੀਬਨ ਇੱਕ ਪੌਦੇ ਤੇ 10-10 ਰੰਗ ਕਰਾਂਗੇ ਇਨਸ਼ਾਅੱਲਾ। ਵਾਹ ਵਾਹ ਵਾਹ। ਔਰ ਇੱਧਰ ਨੂੰ ਆ ਕੇ ਦਿਖਾਓ ਜੀ। ਯਾਨੀ ਕਿ ਮਹਿੰਗੀ ਆਈਟਮ ਹੈ ਅੱਛਾ ਅੱਛਾ। ਤੇ ਰੱਬ ਰੋਜ਼ੀ ਦੇਗਾ ਇਨਸ਼ਾਅੱਲਾ। ਇਹ ਉਹੀ ਬੁਗਨ ਵੇਲ ਆ ਜੀ ਜਿਹੜੀ ਤੁਸੀਂ ਘਰਾਂ ਦੇ ਵਿੱਚ ਦੇਖਦੇ ਕੁਹਾੜੀਆਂ ਨਾਲ ਵੱਢ ਦਿੰਦੇ ਜੇ ਸਾਲ ਬਾਅਦ। ਹਾਂ, ਜਿਹੜੀ ਬੁਗਨ ਵੇਲ ਤੁਸੀਂ ਕੁਹਾੜੀਆਂ ਨਾਲ ਵੱਢ ਦਿੰਦੇ ਆ ਨਾ ਘਰਾਂ ਦੇ ਵਿੱਚੋਂ, ਬਰਾਂਡਿਆਂ ਦੇ ਮੁੱਢ 'ਚ, ਪਿਲਰਾਂ ਦੇ ਮੁੱਢ 'ਚ ਲੱਗੀ, ਕੰਧਾਂ ਦੇ ਮੁੱਢ 'ਚ ਲੱਗੀ। ਹਾਂਜੀ। ਇਹ ਉਹੀ ਵੇਲ ਨੂੰ ਚਾਰ ਚੰਦ ਲਾਤੇ ਤੇ ਇਹ ਮੁੱਢਾਂ ਤੋਂ ਉੱਤੇ ਗਾਂ ਇਹਨਾਂ ਨੇ ਗ੍ਰਾਫਟ ਕੀਤਾ। ਗ੍ਰਾਫਟ ਕੀਤਾ। ਹਾਂਜੀ, ਪਿਓਂਦ ਹੋਇਆ। ਉਹ ਦੇਖਦਾ ਪਿਆ ਸਾਹਮਣੇ ਆਵੇ ਨਾ ਕਲਮਾਂ ਲੱਗੀਆਂ ਖੜੀਆਂ। ਹਾਂਜੀ। ਇਹ ਜਿੱਥੇ ਹਾਂ, ਚਿੱਟਾ ਫੁੱਲ ਦੇਖ ਰਹੇ ਆ ਤੁਸੀਂ, ਆ ਖੱਟਾ ਫੁੱਲ ਦੇਖ ਰਹੇ ਆ, ਲਾਲ ਦੇਖ ਰਹੇ ਆ ਤੇ ਇੱਕ ਇਹਦੇ ਤੇ ਤਕਰੀਬਨ 5 ਰੰਗ ਨਜ਼ਰ ਆ ਰਹੇ ਨੇ ਜੀ। ਹਾਂ। ਅੱਛਾ, ਵੇ ਕਿਤੇ ਕਿਤੇ ਪੱਤੇ ਹਰੇ ਵੀ ਆ ਜੀ ਫੁੱਲਾਂ ਦੇ। ਹਾਂ, ਜੋ ਨਵੇਂ ਪੱਤੇ ਜਿਹੜੇ ਨਿਕਲਦੇ ਪਏ, ਨਵੇਂ ਫੁੱਲ ਉਹ ਹਰੇ ਨਿਕਲਦੇ ਪਏ। ਵਾਹ ਵਾਹ। ਜੇ ਭਾਈ ਬਿਜ਼ਨਸ 'ਚ ਤੁਸੀਂ ਨਵਾਂ ਆਈਡੀਆ ਨਹੀਂ ਨਾ ਮਾਰਨਾ, ਹਾਂਜੀ ਅਗਰ ਤੁਸੀਂ ਨਵੀਂ ਸੋਚ ਨਹੀਂ ਸੋਚਣੀ, ਦੁਨੀਆ ਅੱਗੇ ਨਿਕਲ ਜਾਣੀ, ਤੁਸੀਂ ਪਿੱਛੇ ਬੈਠੇ ਰਹਿਣਾ। ਹਾਂਜੀ। 4 ਸਾਲ ਸਾਡੇ ਕਿਨੋ ਮਾਲ ਦੇ ਸਵਾਲ ਰਿਹਾ, ਸਾਨੂੰ ਕਿਸੇ ਨੇ ਪੁੱਛਿਆ ਆ ਕੇ ਵੀ ਬੂਟਾ ਵੇਚਣਾ ਜੀ। 40 ਰੁਪਏ 30 ਰੁਪਏ ਬੂਟੇ ਦਾ ਰੇਟ ਰਿਹਾ, ਜਦ ਕਿ ਸਾਡੀ ਫੀ ਬੂਟੇ ਤੇ ਸਾਲਾਨਾ ਜਿਹੜੀ ਨਾ ਇੰਨਾ ਸਾਡਾ ਇੱਕ ਫੀ ਬੂਟੇ ਦਾ ਖਰਚਾ ਆਇਆ ਹੁੰਦਾ 40 ਰੁਪਏ। ਹਾਂਜੀ। ਤੇ ਉਹ ਮੈਂ ਉਹਨਾਂ ਦਿਨਾਂ 'ਚ ਬੈਠਿਆ, ਮੈਂ ਵੀ ਯਾਰ ਕੋਈ ਹੋਰ ਨਾਲ ਚੀਜ਼ ਐਡ ਕਰਾਂਗੇ ਨਹੀਂ ਤਾਂ ਮਰ ਜਾਾਂਗੇ। ਹਾਂ। ਫਿਰ ਇਹ ਬੇਲਾਂ ਐਡ ਕੀਤੀਆਂ, ਅਲਹਮਦੁਲਿਲਾ ਠੀਕ ਆ, ਰੋਜ਼ੀ ਚੱਲਦੀ ਵੀ। ਇਹ ਭਜਨ ਇੰਡੀਅਨ ਚਿੱਤਰਾ, ਇੱਕ ਫੁੱਲ ਦੇ ਵਿੱਚ ਕੰਮ 8-10 ਰੰਗ ਆ ਜਾਣਗੇ। ਜਿਵੇਂ ਜਿਵੇਂ ਇਹਦੀ ਉਮਰ ਹੁੰਦੀ ਜਾਏਗੀ ਇਹ ਕਲਰ ਬਦਲਦਾ ਜਾਏਗਾ। ਵਾਹ ਵਾਹ। ਇਹ ਵੀ ਬੌਨਸਾਈ ਬਣੀ ਥੱਲੇ ਬੂਟਾ ਜਿਹੜਾ ਉਹ 4 ਕੁ ਸਾਲ ਦਾ, ਹੂੰ। ਨਿੱਕੇ ਗਮਲੇ 'ਚ ਕਰ ਲਿਆ ਆਪਾਂ। ਮੈਂ ਇਹੀ ਤੁਹਾਨੂੰ ਪੁੱਛਣ ਲੱਗਾ ਸੀ ਵੀ ਤੁਸੀਂ ਚਲੋ ਆਹ ਤਾਂ ਉੱਤੇ ਤੁਸੀਂ ਕੰਮ ਕੀਤਾ, ਜੀ ਜੀ। ਆ ਲੱਗ ਗਿਆ ਕਿ ਦਿਖਾਇਓ ਜੀ। ਪਰ ਇਹ ਤੁਸੀਂ ਮੁੱਢ ਕਿੱਥੋਂ ਲੱਭੇ ਜੀ? ਇਹਨੂੰ ਗ੍ਰਾਫਟਿੰਗ ਕੀਤੀ ਹੈ ਤੁਸੀਂ ਹਾਂਜੀ। ਵੱਖਰੇ ਵੱਖਰੇ, ਉੱਤੋਂ ਦਿਖਾ ਦਿਓ ਚਾਹੇ। ਉਹ ਟੰਜਮ ਭਾਈ ਪੁਰਾਣੀਆਂ ਫੈਕਟਰੀਆਂ 'ਚ ਖੜੀਆਂ, ਸ਼ੂਗਰ ਮਿੱਲਾਂ 'ਚ ਖੜੇ, ਅੱਛਾ। ਡੇਰਿਆਂ ਤੇ ਪੁਰਾਣੇ ਖੜੇ। ਲੋਕਾਂ ਨੂੰ ਦੀ ਸਮਝ ਨਹੀਂ ਵੀ ਨਹੀਂ ਕੱਟ ਕੇ ਖੂਬਸੂਰਤੀ ਕਿਵੇਂ ਕਰਨੀ, ਉਹ ਫੜਦੇ ਕੁਹਾੜੀ ਵੱਢ ਦਿੰਦੇ। ਤੇ ਮੈਂ ਜਿੱਥੇ ਜਿੱਥੇ ਮੈਨੂੰ ਦਸਤਿਆਬ ਹੋਇਆ, ਹਾਂ। ਕਿਸੇ ਨੇ ਗਿਫਟ ਕਰ ਦਿੱਤਾ, ਕਿਸੇ ਨੇ 2-4 ਹਜ਼ਾਰ ਰੁਪਇਆ ਲੈ ਲਿਆ, ਮੈਂ ਉਹ ਇਕੱਠੇ ਕਰ ਲਿਆ। ਅੱਛਾ, ਇਹ ਇਦਾਂ ਇਕੱਠੇ ਕੀਤੇ ਜੀ? ਹਾਂ ਜੀ, ਇਹ ਮੁੱਢ ਕਮ ਸੇ ਕਮ 30 ਸਾਲ ਪੁਰਾਣਾ ਹੈ। ਆ ਦੇਖੋ ਜੀ, 30 ਸਾਲ ਪੁਰਾਣਾ ਮੁੱਢ ਆ। ਇਹ 30 ਸਾਲ ਪੁਰਾਣਾ। ਹਾਂ। ਇਹ ਮੁੱਢ ਦੇ ਉੱਤੇ ਗਾਂ ਇਹਨਾਂ ਨੇ ਆਹ ਹਾਂ ਜੀ, ਇਹ ਛਤਰੀਆਂ ਮੁxtਲਿਫ ਰੰਗਾਂ ਨੇ, 10 ਰੰਗ ਵੱਖਰੇ ਨਿਕਲਣਗੇ ਇਨਸ਼ਾਅੱਲਾ। ਇਹ ਕਟਾਈ ਕਰਤੀ ਸੀ। ਅੱਛਾ, ਇਹ ਕੋਈ ਨਵੀਂ ਗੱਲ ਕੰਮ ਕੀਤਾ ਜੀ ਤੁਸੀਂ? ਸਰ ਕਰਨਾ ਚਾਹੀਦਾ, ਹਾਂ। ਦੁਨੀਆ ਦੇ ਨਾਲ ਨਾਲ ਚੱਲਣਾ ਨਹੀਂ, ਚਾਹੀਦਾ। ਮੈਂ ਕਿਹਾ ਵੀ ਅੱਗੇ ਇਹ ਸ਼ੈ ਨਹੀਂ ਸੀ, ਬੁੱਗਨ ਨੂੰ ਇਦਾਂ ਨਹੀਂ ਕਿਸੇ ਨੇ ਵਰਤਿਆ ਕਿ ਨਹੀਂ? ਇਵੇਂ ਗੱਲ ਹੈ। ਹਾਂਜੀ। ਥਾਈਲੈਂਡ 'ਚ ਇੱਕ ਟ੍ਰੈਂਡ ਆਇਆ ਸੀ, ਨਿੱਕੇ ਨਿੱਕੇ ਬੂਟੇ ਲਿਆ ਕੇ ਨਾ 3-3 4-4 ਰੰਗ ਵਾਲੇ, ਉਹ ਸੇਲ ਹੋ ਰਿਹਾ ਸੀ। ਲੇਕਿਨ ਮੈਂ ਜ਼ਰਾ ਵੱਡੇ ਪੈਮਾਨੇ ਤੇ ਆ ਗਿਆ। ਐਵੇਂ ਨਾ ਇਹ ਛਤਰੀਆਂ, ਹੁਣ ਇਹ ਬੂਟਾ ਵੀ ਤਕਰੀਬਨ 35 ਸਾਲ ਦਾ। ਵਾਹ ਵਾਹ ਵਾਹ। ਇੱਕ ਬੇਰੀ ਦੇ ਘਰੋਂ ਕੱਢ ਕੇ ਲਾਇਆ, ਉਹਦੇ ਦਾਦੇ ਨੇ ਲਾਇਆ ਸੀ। ਤੋ ਹਰ ਸਾਲ ਇਹਨੂੰ ਕੁਆੜੀ ਨਾਲ ਵੱਢ ਦਿੰਦਾ ਸੀ। ਇਧਰੋਂ ਆ ਕੇ ਦਿਖਾਇਓ ਜੀ। ਹੂੰ। ਤੋ ਮੈਂ ਉਹਨੂੰ ਆਖਿਆ ਵੀ ਮੈਂ ਤੂੰ ਨਵਾਂ ਲੈ ਲਈ ਮੇਰੇ ਕੋਲੋਂ। ਹਾਂ। ਤੇ ਮੈਂ ਆਵੇ ਨਾ ਤੇ ਛਤਰੀ ਇੱਕ ਬਣ ਗਈ, 2 ਇਵੇਂ ਬਣ ਗਈਆਂ ਲੈਦਾ। ਅੱਛਾ, ਸਾਰੀਆਂ ਆ ਦੇਖੋ ਜੀ, ਇਹਨਾਂ ਨੇ ਛਤਰੀ ਜੋ ਬਣਾਈ ਗ੍ਰਾਫਟਾਂ ਲੱਗਣਗੀਆਂ, ਵੱਖਰੇ ਵੱਖਰੇ ਰੰਗਾਂ ਦੀਆਂ ਉਤਲੇ ਪਾਸੇ। ਆ ਨਵੇਂ ਰੰਗ ਵੀ ਆ ਗਏ, ਵੱਖਰੇ ਤਕਰੀਬਨ ਵੱਖਰੇ 31-32 ਰੰਗ ਨਵੇਂ ਮੰਗਵਾ ਲਿਆ ਥਾਈਲੈਂਡ ਤੋਂ, ਫਿਲੀਪਾਈਨ ਤੋਂ, ਮਲੇਸ਼ੀਆ ਤੋਂ। ਉਹ ਮਜ਼ੀਦ ਇਹਨਾਂ 'ਚ ਐਡ ਕਰਾਂਗੇ ਇਨਸ਼ਾਅੱਲਾ। ਥਾਈਲੈਂਡ 'ਚ ਆਪਣੀ ਕੋਈ ਰਿਸ਼ਤੇਦਾਰੀ ਉੱਥੇ? ਥਾਈਲੈਂਡ ਸਾਨੂੰ ਥੋੜਾ ਸੌਖਾ ਪੈਂਦਾ ਉੱਥੋਂ ਚੀਜ਼ ਲਿਆਉਣੀ। ਨਹੀਂ ਨਹੀਂ, ਮਸਲਨ ਨਹੀਂ ਬੂਟੇ ਲੈਣੇ ਚਾਹੀਦਾ, ਉੱਥੇ ਵੀ ਨਰਸੀਆਂ ਨੇ।
ਜਿਹੜੀ ਸ਼ਾਇਦ ਸਾਡੇ ਤੇ ਬੈਨ ਹੈ ਨਾ, ਸਾਡੀ ਕੌਮ ਨੇ ਕੋਈ ਡਿਵੈਲਪ ਕਰਨੀ, ਇਦਾਰਿਆਂ ਨੇ ਕੋਈ ਚੀਜ਼ ਸਾਨੂੰ ਦੇਣੀ, ਨਾ ਸਾਡੀ ਆਪਦੀ ਇੰਨੀ ਕਰਤੂਤ ਹੈਗੀ ਕਿ ਅਸੀਂ ਨਵੀਂ ਸ਼ੈ ਬਣਾ ਲਈ। ਉੱਥੇ ਨਵੀਆਂ ਚੀਜ਼ਾਂ ਬਣੀਆਂ ਲੱਭ ਜਾਂਦੀਆਂ ਸਾਨੂੰ। ਦੁਨੀਆ ਜਿਹੜੀ ਤਰੱਕੀ ਕਰ ਰਹੀ ਨਾ ਜੀ, ਬੇਰ ਹੋ ਗਿਆ, ਕਿਨੋ ਮਾਲਟਾ ਹੋ ਗਿਆ, ਕੋਈ ਸ਼ਤੂਤ ਦੀ ਵੈਰਾਈਟੀ, ਕੋਈ ਲੀਚੀ ਦੀ ਵੈਰਾਈਟੀ, ਉਹ ਜਿਹੜੀ ਡਿਵੈਲਪ ਹੁੰਦੀ ਉਹ ਥਾਈਲੈਂਡ ਵਾਲੇ ਖਰੀਦ ਕੇ ਆਪਦੇ ਮੁਲਕ 'ਚ ਲੈ ਆਉਂਦੇ, ਅਸੀਂ ਉੱਥੋਂ ਖਰੀਦ ਕੇ ਇੱਥੇ ਲੈ ਆਉਂਦੇ। ਵਾਹ, ਸਾਡੀ ਤਰੱਕੀ ਤਾਂ ਐਵੇਂ ਚੱਲਦੀ ਪਈ ਜਾਂਦੀ, ਸਿੱਧੀ ਗੱਲ ਆ। ਲੋਕਾਂ ਦੇ ਸਿਰ ਤੇ। ਆਪਣਾ ਕਿੰਨੋਂ ਤੋਂ ਬਾਅਦ ਕੋਈ ਸ਼ੈ ਆਪਣੇ ਦਾਰੇ ਬਣਾਈ ਕੋਈ ਨਹੀਂ। ਸਾਡੇ ਨਰਸੀਆਂ ਨਾਲ ਰਲ ਕੇ ਇੱਕ ਚੀਜ਼ ਵੈਲੈਂਸ਼ੀਆ ਲੇਟ ਨਵੀਂ ਐਡ ਕਰਾ ਦਿੱਤੀ, ਪੁਰਾਣੀ ਵੈਰਾਈਟੀ ਸੀ ਲੇਕਿਨ ਆਪਣੇ ਇਨਸ਼ਾਅੱਲਾ ਅਗਲੇ 1-2 ਸਾਲਾਂ 'ਚ ਖਾਣ ਨੂੰ ਮਿਲੇ ਕਰੇਗਾ। ਸੰਜੀਨਲੋ ਬਲੱਡ ਔਰੇਂਜ ਸੀ, ਹੋਰ ਬਥੇਰੀਆਂ ਚੀਜ਼ਾਂ ਜਿਹੜੀਆਂ ਆਸਤਾ ਆਸਤਾ ਐਡ ਹੋਣ ਲੱਗ ਪਈਆਂ। ਅੱਛਾ। ਜੱਫੀ ਪਾ ਲਈ ਤੁਹਾਨੂੰ ਬੂਟੇ ਨੇ, ਹਾਂਜੀ। ਉਹਨੂੰ ਪਤਾ ਲੱਗ ਗਿਆ ਵੀ ਪੰਜਾਬੀ ਭਰਾ ਆ। ਨਹੀਂ, ਇਹ ਛਾਂਗਾ ਸਾਹਿਬ ਮੈਂ ਗੱਲ ਇਹ ਕਰਦਾ ਸੀ ਜੀ ਬਈ ਉੱਥੋਂ ਦੁਆ ਸਲਾਮ ਬਣਾਣੀ, ਸ਼ੈ ਲੈਣੀ, ਜਾਣਾ ਕਿੱਦਾਂ ਇਹ ਸਾਰਾ? ਕੋਈ ਆਪਾਂ ਨੂੰ ਔਖਾ ਲੱਗਦਾ। ਅੱਛਾ ਤੁਸੀਂ 에ਅਰਪੋਰਟ ਜਾ ਕੇ ਲੈਣਾ ਕਮਰਾ, ਪਹਿਲੇ ਤੁਸੀਂ ਕਿਰਾਏ ਤੇ ਲਿਆ, ਅੱਛਾ ਅੱਗੇ ਮਾਰਕੀਟ ਉਹਨਾਂ ਦੇ ਇਤਵਾਰ ਦੇ ਇਤਵਾਰ ਭਾਈ ਨਹੀਂ ਲੱਗਦਾ, ਉਹਨਾਂ ਦਾ ਜੁਮਾ ਬਾਜ਼ਾਰ ਜਿਵੇਂ ਲੱਗਦਾ। ਅੱਛਾ ਨਰਸੀਆਂ ਉਹਨਾਂ ਦੇ ਦੂਰ ਨੇ, ਅੱਛਾ ਅੱਛਾ। ਤੁਸੀਂ ਨਰਸੀਆਂ ਤੇ ਜਾਓ ਹੂੰ ਜਾਂ ਤੁਸੀਂ ਇਹ ਦੇਸੀ ਹੂੰ। ਤੁਸੀਂ ਜਾ ਕੇ ਸ਼ਾਪਿੰਗ ਕਰੋ, ਜਿਹੜੀ ਚੀਜ਼ ਤੁਹਾਨੂੰ ਲੱਗਦੇ ਵੀ ਤੁਹਾਡੇ ਮੁਲਕ 'ਚ ਨਹੀਂ ਹੈਗੀ ਤੁਸੀਂ ਖਰੀਦ ਲਿਓ। ਨਹੀਂ ਤੇ ਤੁਸੀਂ ਉੱਥੋਂ ਫਿਰ ਕੀ ਇੱਕ ਤਾਂ ਚਲੋ ਆ ਰੰਗ ਲਿਆਂਦੇ ਆ ਬੁਗਨ ਦੇ, ਹੋਰ ਉੱਥੋਂ ਤੁਸੀਂ ਕੀ ਲੈ ਕੇ ਆ ਰਹੇ? ਮੈਂ ਤਾਂ ਦੋਸਤ ਜਿਹੜੇ ਬੈਠੇ ਨੇ ਜੀ, ਹੁਣ ਫਿਲਪੀਨ ਵੀ ਬੈਠੇ, ਕਿੰਨੀਆਂ ਪਰਸੋਂ ਮੈਂ ਪੌਦੇ ਭੇਜੇ ਨੇ, 1500 ਕਿਲੋ ਦਾ ਪੌਦਾ ਕੀਨੀਆ ਭੇਜਿਆ। ਹਾਂ ਹੁਣ ਉਹ ਕੀਨੀਆ ਵਾਲੇ ਕੋਲ ਮੰਗਾਵਾਂਗੇ ਜਿਹੜੀ ਚੀਜ਼ ਉਹਨਾਂ ਕੋਲ ਹੈ, ਹਾਂ ਕਲਮਾਂ ਆ ਜਾਣਗੀਆਂ, ਨਿੱਕੇ ਨਿੱਕੇ ਪੌਦੇ ਆ ਜਾਣਗੇ। ਅੱਛਾ। ਇਹ ਤਕਰੀਬਨ 25 ਕੁ ਸਾਲੇ ਪੁਰਾਣਾ ਹੈ ਜੀ। ਇਹ ਮਜ਼ੀਦ ਕੱਟ ਕੇ ਸਿਰਫ ਇੱਕ ਸ਼ਾਖ ਹੈ ਪਿੱਛੋਂ ਕੱਢ ਦਿੱਤੀ ਸੀ ਫालतू, ਅਦੋਂ ਵੱਡੇ ਵੱਡੇ ਤਨੇ ਇਕੱਠੇ ਹੋਏ ਆ। ਅੱਛਾ ਅੱਛਾ ਅੱਛਾ। ਕੀਨੀਆ ਦਾ ਕੀ ਦੱਸ ਰਹੇ? ਕੀਨੀਆ 1500 ਪੌਦਾ ਭੇਜਿਆ। ਅੱਛਾ ਉਹਨਾਂ ਕੋਲ ਮਾਲਟੇ 2-3 ਵੈਰਾਈਟੀਆਂ ਸੀ, ਉਹ ਮੰਗਵਾ ਰਹੇ ਆ, ਇਨਸ਼ਾਅੱਲਾ ਪਹੁੰਚ ਜਾਣਗੀਆਂ। ਅੱਛਾ, ਮੁਲਕਾਂ ਨਾਲ ਲੈਣ ਦੇਣ ਹੁੰਦਾ? ਜਿੱਥੇ ਜਿੱਥੇ ਕੋਈ ਪਾਕਿਸਤਾਨੀ ਬੈਠਾ ਹੈ ਨਾ, ਆਪਾਂ ਉਹਨੂੰ ਇਹ ਕਹਿਣਾ ਵੀ ਭਾਈ ਉੱਥੋਂ ਕਲਮਾ ਲਈ ਆ, ਵਾਹ ਵਾਹ ਵਾਹ। ਕੋਈ ਵੈਰਾਈਟੀ ਲੈ ਕੇ ਆ ਜਿਹੜੀ ਸਾਡੇ ਮੁਲਕ 'ਚ ਨਹੀਂ ਹੈ। ਅੱਛਾ ਤੇ ਅਲਹਮਦੁਲਿਲਾ ਹੁਣ ਸਿਟਰਸ ਮੇਰੇ ਕੋਲ ਹੋ ਗਈ ਤਕਰੀਬਨ, ਮਾਲਟੇ ਕਿਨੋ ਕਰ ਲਈਏ 200 ਤੋਂ ਉੱਤੇ ਹੋ ਗਿਆ। ਅੱਛਾ। ਨਿੰਬੂ ਖਾਲੀ 40 ਵੈਰਾਈਟੀਆਂ ਉੱਤੇ ਚਲਾ ਗਿਆ ਮੈਂ। ਵਾਹ ਵਾਹ ਔਰ ਵਾਹ। ਨਵੀਂ ਵੈਰਾਈਟੀ ਹੁਣ ਥਾਈਲੈਂਡ ਵਾਲੀ ਮੁਤਾਰਫ ਕਰਾਈ, ਨਿੰਬੂ ਬਚੇ ਨੇ 2-4 ਹੀ ਤੁਹਾਡੇ, ਉਹ ਮੈਂ ਖਾਣਾ ਤੁਹਾਨੂੰ। ਗਰਮੀ ਸਰਦੀ ਛੋਟਾ ਸਾਈਜ਼ ਬਿਹਤਰੀਨ। ਬੜੀ ਗੱਲ ਆ ਜੀ। 200 ਤੇ ਚਲੇ ਗਏ ਤੁਸੀਂ? 200 ਤੋਂ ਉੱਤੇ ਕਿਨੂੰ ਮਾਲਟਾ? ਅਲਹਮਦੁਲਿਲਾ। ਵਾਹ ਸ਼ਾਬਾਸ਼। ਉਮਰ ਲੱਗ ਜਾਂਦੀ ਅੰਜਮ ਭਾਈ, ਇੱਕ ਚੀਜ਼ ਨੂੰ ਵੇਖਣਾ ਕਿ ਪਾਕਿਸਤਾਨ 'ਚ ਕੀ ਰਿਜ਼ਲਟ ਦੇਗੀ, ਸਰਗੋਦੇ ਕੀ ਰਿਜ਼ਲਟ ਦੇਗੀ, ਫੈਸਲਾਬਾਦ ਕੀ ਰਿਜ਼ਲਟ ਦੇਗੀ, ਉਹ ਹਰ ਚੀਜ਼ ਨੋਟ ਕਰਕੇ ਤੁਸੀਂ ਮਾਰਕੀਟ 'ਚ ਇੱਕ ਚੀਜ਼ ਲਾਉਣੀ ਹੁੰਦੀ। ਕੀ ਬਾਤ। ਤੇ ਅਲਹਮਦੁਲਿਲਾ। ਲਓ ਜੀ, ਆ ਬੁਗਨ ਦਾ ਤੁਹਾਨੂੰ ਅਖੀਰਲਾ ਪੌਦਾ ਦਿਖਾਣੇ ਆ ਤੇ ਆ ਜਿਹੜੀ ਜਿੱਦਾਂ ਜਿੱਦਾਂ ਉਹ ਫੁੱਟੂਗਾ ਉਦਾਂ ਹੀ ਫੁੱਲ ਕੱਢੂਗਾ। ਇਹ 40 ਕੁ ਸਾਲ ਪੁਰਾਣਾ ਜੇ, ਹਾਂ। ਤੇ ਇਹ ਸਾਡੇ ਬੜੇ ਪਿਆਰੇ ਭਾਈ ਖਾਨ ਚੌਧਰੀ ਨੇ, ਉਹਨਾਂ ਸਾਨੂੰ ਗਿਫਟ ਕੀਤਾ। ਅੱਛਾ ਮਾਸ਼ਾਅੱਲਾ, ਠੀਕ ਆ। ਹਾਂਜੀ, ਇਹਦੇ ਉੱਤੇ ਫੀ ਸ਼ਾਖ ਦੇ ਉੱਤੇ ਇੱਕ ਰੰਗ ਆਏਗਾ, ਜਿੰਨੀਆਂ ਸ਼ਾਖਾਂ ਨੇ ਫੀ ਸ਼ਾਖ ਉੱਤੇ ਇੱਕ ਨਵਾਂ ਰੰਗ ਹੋਏਗਾ। ਵਾਹ। ਚਲ ਇਹ ਹੁਣ ਤੁਸੀਂ ਫਿਰ ਇਹ ਸਮਝੋ ਕਿ ਹੈ ਇਹ ਪੌਦਾ ਹੁਣ ਮਹਿੰਗਾ ਹੋ ਗਿਆ ਹੈ ਕਿ ਨਹੀਂ? ਇਹ ਸਰ ਉੱਥੇ 150 ਰੁਪਇਆ ਲੱਗਾ ਇਹਦਾ, 200 ਤਾਂ ਮੇਰਾ ਟਾਰਗੇਟ ਹੈ, 2 ਲੱਖ ਤੇ ਮੈਂ ਦਿਆਂਗਾ, ਲੇਕਿਨ ਪੂਰਾ ਕਰਕੇ ਦਿਆਂਗਾ 10 ਰੰਗ ਕਰਕੇ। ਅੱਛਾ ਹੈ ਨੇ ਲੈਣ ਵਾਲੇ, ਲੈਣ ਵਾਲੇ ਹੈ? ਹਾਂ। ਉਂਝ ਭਰਾ ਜਾਵੇ ਵੀ ਮੈਂ ਸ਼ੌਕੀਨ ਆ ਤੇ ਮੇਰੇ ਕੋਲ ਪੈਸੇ ਨਹੀਂ ਹੈਗੇ, ਉਹਨੂੰ ਵੀ ਅਸੀਂ ਬੂਟਾ ਦੇ ਦਿਆਂਗੇ। ਵਾਹ ਵਾਹ। ਕੋਈ 4-5-6 ਰੰਗ ਵਾਲਾ ਬੂਟਾ ਦੇ ਦਿਆਂਗੇ, ਹੋਏਗਾ ਛੋਟਾ, ਆਪਦੀ ਪਸੰਦ ਮੁਤਾਬਕ ਬੂਟਾ ਗਿਫਟ ਕਰਾਂਗੇ ਇਨਸ਼ਾਅੱਲਾ ਅਸੀਂ। ਵਾਹ ਵਾਹ ਵਾਹ। ਫੁੱਲਾਂ ਦੇ ਪੌਦੇ ਤੁਸੀਂ ਬੜੇ ਦੇਖੇ ਆ, ਪਰ ਫੁੱਲਾਂ ਦਾ ਐਡਾ ਵੱਡਾ ਰੁੱਖ ਤੁਸੀਂ ਪਹਿਲੀ ਵਾਰੀ ਦੇਖ ਰਹੇ ਆ, ਤੇ ਰੁੱਖ ਵੀ ਉਹ ਜਿਹਦੀ ਉਮਰ 200-300 ਸਾਲ ਤੱਕ ਵੀ ਚਲੀ ਜਾਂਦੀ। ਇਹ ਐਡਾ ਵੱਡਾ ਰੁੱਖ ਆ। ਜੇ ਤੁਸੀਂ ਦਿਖਾਓ ਜੀ ਲਾਗੇ ਕਰਕੇ, ਤੇ ਇਸ ਟਾਈਮ ਇਹਦੇ ਉੱਤੇ ਨਿੱਕੀਆਂ ਨਿੱਕੀਆਂ ਚਿੜੀਆਂ, ਬੁਲਬੁਲ, ਤੋਤੇ ਬਹੁਤ ਫਿਰ ਰਹੇ ਆ, ਬੜੀ ਰੌਣਕ ਆ। ਇਹ ਚਿੜੀਆਂ ਤੋਤਿਆਂ ਨੂੰ ਆਪਣੇ ਵੱਲ ਖਿੱਚਦਾ। ਪਹਿਲਾਂ ਐਦਾਂ ਲਾਲ ਫੁੱਲ ਲੱਗਣਗੇ, ਪਹਿਲਾਂ ਗਟਕੋਣੇ ਜੇ ਲੱਗਦੇ ਆ, ਗਟਕੋਣਿਆਂ ਤੋਂ ਬਾਅਦ ਫਿਰ ਲਾਲ ਫੁੱਲ ਲੱਗਦੇ ਆ, ਲਾਲ ਫੁੱਲਾਂ ਤੋਂ ਬਾਅਦ ਫਿਰ ਚਿੱਟੀ ਰੂੰ ਉੱਡਦੀ ਹੈ। ਫਿਰ ਹੁਣ ਲੱਗ ਗਿਆ ਪਤਾ ਤੁਹਾਨੂੰ ਇਹ ਕਿਹੜਾ ਪੌਦਾ। ਇਹ ਸਿੰਬਲ ਦੀ ਗੱਲ ਕਰਦੇ ਹਾਂ। ਅਸੀਂ ਇਸ ਟਾਈਮ ਖਲੋਤੇ ਹਾਂ ਪੱਤੋ ਕੀ ਸ਼ਹਿਰ ਦੇ ਵਿੱਚ, ਤੇ ਤੁਸੀਂ ਦੇਖਿਆ ਹੋਣਾ ਵੀ ਆਮ ਤੁਹਾਨੂੰ ਕਿੱਕਰ ਵਿਖਾ ਵੀ ਰਹੇ ਹਾਂ, ਕਿੱਕਰ ਦੀ ਅਸੀਂ ਗੱਲ ਵੀ ਕਰ ਰਹੇ ਹਾਂ। ਤੇ ਅੱਜ ਅਸੀਂ ਆਪਣੇ ਭਾਈ ਅਹਿਮਦ ਸਾਹਿਬ ਜੀ अस्सलाम वालेकुम ਅਹਿਮਦ ਸਾਹਿਬ ਕੋ ਆਏ ਹਾਂ ਜੀ, ਤੇ ਅਹਿਮਦ ਸਾਹਿਬ ਨੂੰ ਪੁੱਛਦੇ ਹਾਂ ਵੀ ਇਹ ਕਿੱਕਰ ਦੀ ਅਸੀਂ ਗੱਲਬਾਤ ਬੜੀ ਸੁਣੀ ਆ। जी बिल्कुल ਅਸੀਂ ਅਗਲੇ ਦਿਨ ਗਏ ਆ ਬਹਾਲਪੁਰ, ਉੱਥੇ ਅਸੀਂ ਲੱਗੀ ਵੀ ਦੇਖੀ ਆ। जी जी ਹਾਂ, ਤੇ ਇਹ ਦੱਸੋ ਵੀ ਇਹਨੂੰ ਤੁਸੀਂ ਵੀ ਬਤੌਰ ਫਸਲ, ਇਹ ਪੂਰੀ ਫਸਲ ਆ ਜੀ, ਇਹ ਲਾ ਸਕਦੇ ਹਾਂ ਅਸੀਂ ਇਦਾਂ? जी बिल्कुल सर बतौर फसल ही लगाई जाती है ना। ਇਹ ਤਾਂ ਮਿਡਲ ਈਸਟ ਜਾਣੀਆਂ ਸ਼ੁਰੂ ਹੋ ਗਈਆਂ, ਬਾਹਰਲੇ ਤੇ ਮੁਲਕ? ਬਾਹਰ ਦੇ ਮੁਲਕ ਜਾਣੀ ਸ਼ੁਰੂ ਹੋਈ ਤੇ ਫਸਲ ਦੀ ਹੋਰ ਨਵਾਈ ਤੇ ਜਦੋਂ ਇਹ ਜ਼ਮੀਨ 'ਚ ਤਿਆਰ ਕੀਤੀ ਜਾਂਦੀ ਉਹ ਤੇ ਫਸਲ ਦੇ ਤੌਰ ਹੀ ਤਿਆਰ ਕੀਤੀ ਜਾਂਦੀ ਹੈ ਨਾ। ਅੱਛਾ। ਇਹ ਫਸਲ ਦੇ ਤੌਰ ਤਿਆਰ ਕੀਤੀ ਜਾਂਦੀ ਇਹਨੂੰ ਤੁਸੀਂ ਅਗਰ ਸਟੇਟ ਤਿਆਰ ਕਰਦੇ ਆ ਨਾ, ਤੇ ਇਹਦੀ ਕੀਮਤ 'ਚ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈ। ਇਹ ਕਿੰਨੇ ਦਾ ਪੌਦਾ ਜੀ ਜਿਹੜਾ ਮਤਲਬ? ਓਵਰਆਲ ਅਗਰ ਸਾਡੇ ਕੋਲ ਤਿਆਰ ਕੀਤਾ ਪੌਦਾ ਲਾਉਣਗੇ ਤੇ ਓਵਰਆਲ ਇਸ ਟਾਈਮ 15,000 ਰੁਪਏ ਦਾ। ਅੱਛਾ ਜੀ। ਅਗਰ ਜ਼ਿਮੀਂਦਾਰ ਕੋਲੋਂ ਇਹ ਖਰੀਦਿਆ ਜਾਂਦਾ ਤੇ 2,000-4,000 ਰੁਪਏ ਦਾ, ਕਿਉਂਕਿ ਉੱਥੇ ਪੌਦੇ ਦੀ ਇਹਦੀ ਹੋਰ ਨਸ਼ੋਨੁਮਾ ਹੈ, ਜਦੋਂ ਸਾਡੇ ਕੋਲ ਆਇਆ ਤਾਂ ਇਹਦੀ ਹੋਰ ਨਸ਼ੋਨੁਮਾ ਹੈ।
ਉਹ ਜ਼ਮੀਨ 'ਚ ਖਲਾ ਹੈ। ਸਾਡੇ ਕੋਲ ਇਹ ਤਿਆਰ ਕੀਤਾ ਹੋਇਆ ਹੈ, ਫਰਕ ਇੰਨਾ ਹੈ। ਇਹ ਸਟਰਕਚਰ ਦਾ ਪੌਦਾ ਸਿੱਧਾ ਪੌਦਾ 6 ਤੋਂ 8 ਫੁੱਟ ਤਣੇ ਵਾਲਾ, ਔਰ ਇੱਕ ਅਸੀਂ ਕੈਲੀਪਰ ਉਹਨੂੰ ਕਹਿੰਦੇ ਆ, ਪਮਾਇਸ਼ ਹੁੰਦੀ ਸਾਡੀ, ਉਸ ਪਮਾਇਸ਼ ਦੇ ਮੁਤਾਬਕ ਆਪਣਾ ਕਿੱਕਰ ਤਿਆਰ ਕਰਕੇ ਸਾਨੂੰ ਆਵਾਜ਼ ਦੇਣ, ਅਸੀਂ ਖਰੀਦਾਂਗੇ, ਅਸੀਂ ਬਾਹਰ ਐਕਸਪੋਰਟ ਕਰਾਂਗੇ, ਕਿਉਂਕਿ ਅਸੀਂ ਇੱਕ ਖਾਸ ਮੀਡੀਆ ਦੇ ਵਿੱਚ ਤਿਆਰ ਕਰਕੇ ਬਿਲਕੁਲ ਬਾਹਰ ਇਹਨੂੰ ਸਾਨੂੰ- ਐਕਸਪੋਰਟ ਕਰੀਦਾ। ਸਾਨੂੰ- ਅਸੀਂ ਮਿੱਟੀ ਨਹੀਂ ਲਿਜਾਈ ਦੀ ਵਿੱਚ। ਜ਼ਮੀਨ 'ਚੋਂ ਖਰੀਦਣਾ ਆਸਾਨੀ ਸਾਨੂੰ। ਹਾਂਜੀ ਠੀਕ ਔਰ ਸਾਡੇ ਕੋਲ ਜਿੰਨਾ ਵੀ ਕਿਸੇ ਸਾਨੂੰ ਕੋਲ ਇਹ ਤਿਆਰ ਹੈ। ਪੌਦਾ ਜ਼ਿਮੀਦਾਰ ਵਾਸਤੇ ਨਹੀਂ ਬਿਹਤਰ, ਹੁਣ ਗੱਲ ਐਕਸਪੋਰਟ ਵਾਸਤੇ ਬਿਹਤਰ। ਹੁਣ ਅਹਿਮਦ ਸਾਹਿਬ ਨੇ ਗੱਲ ਸੌਖੀ ਕਰਤੀ। ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ ਬਾਹਰ ਭੇਜਦੇ ਆ, ਤੁਸੀਂ ਸਾਨੂੰ ਦਿਓ ਪੌਦੇ, ਅਸੀਂ ਤੁਹਾਡੇ ਕੋਲੋਂ ਖਰੀਦ ਸਕਦੇ ਹਾਂ, ਤੁਹਾਨੂੰ ਵੇਚ ਨਹੀਂ ਰਹੇ, ਹਾਂਜੀ ਤੁਹਾਡੇ ਕੋਲੋਂ ਖਰੀਦ ਸਕਦੇ ਆ ਕਿਸਾਨਾਂ ਤੋਂ, ਭੇਜਣੇ ਅਸੀਂ ਬਾਹਰ ਆ। ਤੇ ਇਹ ਬਾਹਰ ਵਾਸਤੇ ਹੀ ਇਹ ਵਾਰੇ ਖਾਂਦੇ ਆ, ਜਿਹੜਾ ਇਹ 15,000 ਰੁਪਏ ਦਾ ਕਿੱਕਰ। ਅਲੀ ਭਾਈ ਇਹ ਕਾਹਦੇ ਪੌਦੇ ਆ? ਇਹ ਜੀ ਸਦਾ ਬਹਾਰ ਲੈਮਨ ਹੈ, ਵਾਹ ਇਹਨੂੰ ਚਾਈਨਾ ਲੈਮਨ ਵੀ ਕਹਿੰਦੇ ਨੇ। ਹਾਂ ਸਰਦੀ ਗਰਮੀ ਇਹਨੂੰ ਫਰੂਟ ਲੱਗਦਾ, ਵਾਹ ਤੇ ਫਰੂਟ ਵੀ ਕਾਫੀ ਮਿਕਦਾਰ ਚ ਇਹਨੂੰ ਫਰੂਟ ਲੱਗਦਾ ਹੈ। ਇਹ ਤੁਸੀਂ ਖੁਦ ਦੇਖ ਸਕਦੇ ਹੋ ਕਿ ਟਾਹਣੀਆਂ ਨਾਲੋਂ ਜ਼ਿਆਦਾ ਇਸ ਟਾਈਮ ਉੱਤੇ ਫਰੂਟ ਲੱਗਾ ਹੋਇਆ। ਫਰੂਟ ਲੱਗਾ ਜੀ, ਇਦਾਂ ਹੀ ਸੱਚੀ ਗੱਲ ਹੈ। ਇੱਕ ਨਾ ਇੱਥੇ ਹੋਰ ਬੂਟਾ ਦੇਖਿਆ, ਉਹਨੂੰ ਲਾਲ ਲਾਲ ਜੇ ਲੱਗੇ ਕਿੰਨੂੰ, ਹੈਂ? ਆਹੋ ਉਹ ਕਿੱਥੇ ਆ? ਉਹ ਦਿਖਾਓ। ਅੱਛਾ ਇੱਕ ਖਾਣ ਖੂਨ ਦੇ ਤਾਂ ਨਹੀਂ ਇਹ ਕੰਮ ਆਂਦੀ ਇਹ? ਨਰੰਗੀ ਵੀ ਖਾਣ ਦੇ ਕੰਮ ਨਹੀਂ ਆਉਂਦੇ, ਲੇਕਿਨ ਕਮਕਾਠ ਹੈ ਉਹ ਵੀ ਖਾਣ ਦੇ ਕੰਮ ਨਹੀਂ ਆਉਂਦੇ, ਬਸ ਸਜਾਵਟ ਹੈ, ਚਸਕਾ ਜ਼ੁਬਾਨ ਦਾ ਬਸ। ਕਮਰਸ਼ੀਅਲ ਫਰੂਟ ਦੇ ਤੌਰ ਤੇ ਇਹਨੂੰ ਇਸਤੇਮਾਲ ਨਹੀਂ ਕੀਤਾ ਜਾਂਦਾ। ਹਾਂ ਆਹ ਆਹ ਇਹ ਜੀ ਕਮਕਾਠ ਹੈ, ਗੋਲ ਕਮਕਾਠ ਹੈ। ਅੱਛਾ ਕਮਕਾਟ। ਹਾਂਜੀ ਇੱਕ ਇਹਦੇ ਚ ਇੱਕ ਹੁੰਦੀ ਸੀ ਪੁਰਾਣੀ ਜਿਹੜੀ ਉਹ ਲੰਬੀ ਹੁੰਦੀ ਹੈ, ਉਹ ਇਹ ਦੇਖੋ ਨਾ, ਉਹ ਇਹ ਆ ਗਏ। ਲੰਮੀ ਰੰਗੀ ਨਹੀਂ ਲੰਬੇ ਵਾਲੀ ਕਮਕਾਠ ਹੁੰਦੀ ਹੈ, ਉਹ ਦੇਖੋ ਨਾ, ਆ ਜਿਹੜੀ ਆ ਇਹ ਕੀ ਆ? ਇਹ ਕਮਕਾਠ ਹੈ ਜੀ। ਅੱਛਾ ਤੇ ਉਹ ਤੇ ਇਹਦੇ 'ਚ ਉਹ ਨਵੀਂ ਵੈਰਾਈਟੀ ਹੈ, ਉਹ ਮੋਟੀ ਹੈ, ਉਹ ਗੋਲ ਹੋ ਜਾਂਦੀ, ਇਹ ਲੰਬੀ ਨਹੀਂ ਜਾਂਦੀ, ਇਹ ਗੋਲ ਹੋ ਜਾਂਦੀ। ਅੱਛਾ ਅੱਛਾ ਸਾਈਜ਼ ਵੀ ਥੋੜਾ ਬੜਾ ਹੈ, ਲੇਕਿਨ ਗੋਲ ਹੋ ਜਾਂਦੀ, ਲੰਬੀ ਨਹੀਂ ਹੁੰਦੀ। ਮੇਰੇ ਹਿਸਾਬ ਨਾਲ ਸਜਾਵਟ ਵਾਸਤੇ ਆ ਹੈ ਨਾ। ਜੀ ਜੀ ਇਹ ਸਜਾਵਟ ਲਈ ਹੈ, ਲੇਕਿਨ ਜਿਹੜੀ ਕਮਕਾਠ ਹੈ ਇਹਨੂੰ ਅਗਰ ਤੁਸੀਂ ਛਿਲਕਿਆਂ ਸਮੇਤ ਖਾਓਗੇ ਤੇ ਮਿੱਠੀ ਹੈ, ਛਿਲਕੇ ਉਤਾਰ ਕੇ ਖਾਓਗੇ ਤੇ ਖੱਟੀ। ਇਹ ਸੱਚੀ ਗੱਲ? ਖੱਟੀ ਹਾਂਜੀ। ਹਾਂਜੀ ਇਹ ਇਸ ਟਾਈਮ ਪੱਕਿਆ ਹੈ? ਜੀ ਫੁੱਲ ਪੱਕਿਆ ਹੋਇਆ, ਇਹ ਖਾ ਸਕਦੇ ਆ? ਖਾ ਸਕਦੇ। ਅੱਛਾ ਰੋਜ਼ਾ ਜੀ, ਰੋਜ਼ਾ ਖੋਲ ਕੇ ਰੋਜ਼ਾ ਖੋਲ ਰੋਜ਼ਾ ਕੇ ਖੋਲ ਕੇ ਖਾਣਾ। ਯਾਦ ਕਰਾ ਦੇ ਜੀ, ਪਹਿਲਾ ਰੋਜ਼ਾ ਉਹ ਨਾ ਮਾਸ਼ਾਅੱਲਾ ਪਹਿਲਾ ਰੋਜ਼ਾ ਜੀ। ਹਾਂਜੀ ਰਮਜ਼ਾਨ ਦੀ ਜੀ ਖਸੂਸੀ ਮੁਬਾਰਕਬਾਦ ਜੀ, ਜਿੱਥੇ ਜਿੱਥੇ ਕੋਈ ਦੇਖ ਰਿਹਾ ਜੀ। ਅੱਛਾ ਵੀ ਉਹੀ ਖਲੋਤੇ ਆ ਜੀ ਨਹੀਂ, ਇਹ ਨਰੰਗੀ ਹੈ, ਨਰੰਗੀ। ਔਰ ਬੜੀ ਮਜ਼ੇ ਦੀ ਗੱਲ ਹੈ ਜੀ, ਇਹ ਦੇਖੋ ਸਿਟਰਸ ਜਿੰਨਾ ਇਹ ਨਰੰਗੀ, ਇਹ ਗੋਲ ਇਹ ਗੋਲ। ਆ ਨਰੰਜੀ ਹੈ ਜੀ। ਤਸਵੀਰਾਂ ਆਪਾਂ ਕਿਤਾਬਾਂ 'ਚ ਵੇਖਦੇ ਹੁੰਦੇ ਸੀ। ਹਾਂਜੀ ਨਿੱਕੀਆਂ ਨਿੱਕੀਆਂ ਮਾਲਟੇ ਨਿੱਕੇ। ਅਲੀ ਉਧਰੋਂ ਟੈਨਿਸ ਮੈਚ ਆ ਨਰੰਜੀ ਹੈ ਜੀ। ਹਾਂ ਵੇਖਿਆ ਨਾ, ਸ਼ੇਪ ਸਹੀ ਨਜ਼ਰ ਆਈ। ਅਲੀ ਸਾਹਿਬ ਮੈਨੂੰ ਨਾ ਸਾਰਿਆਂ ਤੋਂ ਬਹੁਤ ਹੀ ਚੰਗੀ ਗੱਲ ਲੱਗੀ ਵੀ ਤੁਸੀਂ ਆਪ ਦੇ ਜਿਹੜੇ ਪੰਜਾਬ ਦੇ ਦੇਸੀ ਦਰਖਤ ਆ ਨਾ ਪੁਰਾਣੇ, ਹਾਂਜੀ ਵੀ ਉਹਨਾਂ ਤੇ ਵੀ ਹਜੇ ਕੰਮ ਕਰ ਰਹੇ, ਮਿਹਨਤ ਕਰ ਜੀ, ਰਹੇ ਜੀ, ਆ। ਅੱਜ ਬਿਲਕੁਲ। ਵੀ ਦੇਖ ਰਹੇ ਆ ਜੀ ਗਾਂ ਤੋਂ ਗਾਂ ਜਾਈਦਾ ਤੇ ਵੱਡੇ ਤੋਂ ਵੱਡਾ ਸਿਆ ਜਾ ਰਿਹਾ। ਆ ਹੁਣ ਪੌਦਾ ਇਹ ਗਮਲੇ 'ਚ ਪਿਆ, ਕੋਈ ਹੈ ਗੱਲ ਕਰਨ ਦੀ? ਕਿਹੜਾ ਜੀ ਇਹ? ਇਹ ਜੀ ਸ਼ਨੀ ਦਾ ਪੌਦਾ ਹੈ। ਪਹਿਲਾਂ ਵੀ ਤੁਹਾਨੂੰ ਪੌਦੇ ਦਿਖਾਏ ਨੇ, ਉਹ ਸਾਈਜ਼ ਥੋੜਾ ਛੋਟਾ ਸੀ, ਹਾਂ ਇਹ ਸਾਈਜ਼ ਉਸ ਤੋਂ ਵੀ ਬੜਾ ਹੈ। ਵੱਡਾ। ਹਾਂਜੀ ਇਹ ਕਮ ਸੇ ਕਮ ਵੀ 4-5 ਸਾਲ ਦਾ ਪੌਦਾ ਹੈ, ਹਾਂ ਤੇ ਇੱਥੇ ਲਿਆ ਕੇ ਇਹਨੂੰ ਉੱਪਰੋਂ ਕੱਟ ਦਿੱਤਾ ਜਾਂਦਾ ਹੈ, ਇਹ ਦੁਬਾਰਾ ਸ਼ਾਖਾ ਨਿਕਲੀਆਂ ਤਾਂ ਕਿ ਇੱਕ ਝਾੜੀ ਬਣੇ ਉੱਤੇ, ਹਾਂਜੀ ਔਰ ਖੂਬਸੂਰਤੀ ਇਹਦੀ ਹੋਰ ਜ਼ਿਆਦਾ बढ़ ਜਾਏ। ਹੋਰ ਜ਼ਿਆਦਾ ਤੇ ਚੱਲ ਪਊਗਾ ਜਦੋਂ ਜਾ ਮਿੱਟੀ ਚ ਲਾਣਾ, ਜੀ ਜੀ ਉਦਾਂ ਹੀ ਦਰਖਤ ਬਣੂ। ਉਦਾਂ ਹੀ ਦਰਖਤ ਬਣੇ। ਹਾਂਜੀ ਆ ਪਿਛਲੇ ਪਾਸੇ ਇਸ ਤੋਂ ਵੱਡੇ ਵੱਡੇ ਪਏ। ਵਾਹ ਜੀ ਵਾਹ। ਪਿੱਛੇ ਜਿਹੜੇ ਪੌਦੇ ਦਿਖਾਏ ਨਾ, ਉਹਨਾਂ ਚੋਂ ਇੱਕ ਪੌਦਾ ਲਿਆ ਕੇ ਅਸੀਂ ਇੱਥੇ ਲਗਾਇਆ ਸੀ ਆਪਣੇ ਲਈ, ਛਾਂ ਦੇ ਥੱਲੇ ਬੈਠਣ ਲਈ। ਇਹ ਦੇਖੋ ਨਾ ਪੌਦਾ ਕਾਫੀ ਮੈਚੁਰ ਬਣ ਗਿਆ, ਉੱਪਰ ਤੱਕ ਸ਼ਾਖਾ ਨਿਕਲ ਗਈਆਂ। ਇਹਨੂੰ ਉੱਪਰੋਂ ਕੱਟਿਆ ਹੋਇਆ ਸੀ, ਲੇਕਿਨ ਇਹ 2 ਸਾਲ ਦੇ ਅੰਦਰ ਦੇਖੋ ਕਿੰਨੀਆਂ ਸ਼ਾਖਾਂ ਉੱਪਰ ਗਈਆਂ ਚਲੀਆਂ। ਇਸ ਦਫਾ ਅਸੀਂ ਇਹਨੂੰ ਫਿਰ ਕੱਟਿਆ ਤੇ ਦੁਬਾਰਾ ਫਿਰ ਫੁੱਟ ਰਿਹਾ। ਵਾਹ ਵਾਹ ਇਹ ਉਹੀ ਪੌਦਾ ਜੀ ਜਿਹੜਾ ਤੁਹਾਨੂੰ ਅੱਗੇ ਅਸੀਂ ਵਿਖਾ ਕੇ ਆਏ ਆ ਨਾ, ਕਿ ਅਲੀ ਸਾਹਿਬ ਨੇ ਆਪਣੇ ਦੇਸੀ ਪੌਦੇ ਜਿਹੜੇ ਰੱਖੇ ਹੋਏ। ਦੇਖੋ ਨਾ ਇਹਦੇ ਤਣੇ ਦੀ ਮੋਟਾਈ ਦੇਖੋ ਇੰਨੀ ਕਿੰਨੀ ਅੱਛੀ ਬਣੀ ਹੋਈ ਹੈ, ਔਰ ਸਿੱਧਾ ਗਿਆ ਹੋਇਆ ਪੌਦਾ। ਵਾਹ ਵਾਹ। ਅਲੀ ਸਾਹਿਬ ਇਹ ਜਿਹੜਾ ਤੁਸੀਂ ਦਰਖਤ ਦਿਖਾਏ ਆ ਸਾਨੂੰ ਅੱਗੇ ਹਾਂਜੀ ਸ਼ਰੀਂ ਦੇ, ਹਾਂਜੀ ਉਹ ਕਿੰਨੇ ਕਿੰਨੇ ਦਾ? ਉਹਨਾਂ ਦੇ ਜੀ ਮੁਖਤਲਿਫ ਰੇਟ ਨੇ। ਜਿਹੜਾ ਛੋਟਾ ਪੌਦਾ ਨਾ, ਜਿਹੜਾ ਛੋਟਾ ਤੁਹਾਨੂੰ ਪੌਦਾ ਦਿਖਾਇਆ ਸੀ, ਉਹਦਾ ਜੇ 9000 ਰੇਟ ਹੈ ਉਹਦਾ। ਅੱਛਾ ਜਿਹੜਾ ਇੱਥੇ ਬੜਾ ਪੌਦਾ ਦਿਖਾਇਆ ਸੀ, ਉਹਦਾ 20000 ਰੇਟ ਹੈ। ਠੀਕ ਹੈ। ਆ ਅਮਰੂਦ ਆ ਇੱਧਰ ਜੀ ਇਹ ਬਲੈਕ ਗਵਾਵਾ ਅਮਰੂਦ ਹੈ, ਅੱਛਾ ਕਾਲਾ, ਜਿਹਨੂੰ ਕਾਲਾ ਕਹਿੰਦੇ ਨੇ। ਕਾਲਾ ਫਰੂਟ ਲੱਗਦਾ, ਉੱਪਰੋਂ ਥੋੜਾ ਪਿੰਕ ਹੋ ਜਾਂਦਾ, ਅੰਦਰੋਂ ਰੈੱਡ ਹੁੰਦਾ। ਅੱਛਾ ਅੱਛਾ ਫਲ ਹੈਗਾ ਜੀ ਉਹ ਤਾਂ ਦਿਖਾਓ ਯਾਰ ਫਿਰ। ਤੇ ਸਾਡੇ ਮਗਰ ਦੇਖੋ ਜੀ, ਜਿਹੜੀ ਅਸਲ ਸ਼ਾਇਦ ਤੁਹਾਨੂੰ ਵਿਖਾਉਣ ਲੱਗਾ ਵੀ ਆਹ ਰੁੱਖ ਤੁਸੀਂ ਵੇਖ ਰਹੇ ਆ ਇਸ ਟਾਈਮ ਪਾਏ ਹੋਏ ਥੈਲਿਆਂ ਦੇ ਵਿੱਚ। ਉਹ ਇੱਧਰ ਦਿਖਾਈ, ਉਹ ਤਾਂ ਉਰੇ ਆ ਜਾਊਗਾ, ਮੈਂ ਦਿਖਾ ਦੂੰਗਾ। ਤੋੜ ਕੇ ਅੰਦਰੋਂ ਬੜਾ ਸੁਰ
ਆ ਇੱਥੇ ਲੱਗ ਗਿਆ ਹੋ ਜੀ, ਆਓ ਨਾਸਰ ਸਾਹਿਬ। ਵਾਹ, ਅੱਛਾ ਮੈਂ ਫੜ ਕੇ ਕਰਦਾ। ਆ ਕਾਲਾ ਅਮਰੂਦ ਆ ਜੀ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਹੋ ਜੀ। ਨਹੀਂ ਇਹ ਸਖਤ ਹੋਏਗਾ, ਮੈਂ ਤੁਹਾਨੂੰ ਦੱਸਿਆ ਨਹੀਂ ਨਰਮ ਹਾਂ ਇਹ ਦੇਖੋ ਇਹਦਾ ਅੰਦਰ ਚੀਜ਼ ਦੇਖੋ। ਦੇਖੋ ਨਾ ਅੰਦਰੋਂ ਰੈੱਡ ਹੈ, ਬਾਹਰੋਂ ਥੋੜਾ ਥੋੜਾ ਬਲੈਕ ਹੈ। ਹਾਂ, ਪਰ ਮਜ਼ੇ ਦੀ ਗੱਲ ਹੈ ਇਸ ਵੈਰਾਈਟੀ ਦੀ ਇਸ ਟਾਈਮ ਬਾਹਰ ਦੇ ਮੁਲਕ 'ਚ ਬਹੁਤ ਡਿਮਾਂਡ ਹੈ। ਪਾਕਿਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਸਾਡੀਆਂ ਨਰਸਰੀਆਂ ਦੇ ਵਿੱਚ ਪੱਤੋ ਕੀ ਵੈਰਾਈਟੀ ਲੱਭਣਾ ਬੜਾ ਔਖਾ ਹੈ। ਔਰ ਵੈਰਾਈਟੀ ਵਾਲਾ ਬੰਦਾ ਵੀ ਲੱਭਣਾ ਬੜਾ ਔਖਾ ਹੈ। ਔਰ ਸ਼ੂਗਰ ਦੇ ਮਰੀਜ਼ ਖਾਂਦੇ ਨੇ। ਬਾਹਰ ਇਹਦੀ ਡਿਮਾਂਡ ਬਹੁਤ ਅੱਛੀ ਹੈ। ਇਹਨੂੰ ਬਲੈਕ ਗਾਵਾ ਜਾਂ ਕਾਲਾ ਅਮਰੂਦ ਸਾਡੇ ਇੱਥੇ ਕਿਹਾ ਜੀ ਜਾਂਦਾ ਹੈ। ਬਿਲਕੁਲ। ਇਹਦੀ ਪਨੀਰੀ ਵੀ ਔਖੀ ਮਿਲਦੀ ਹੈ, ਬਹੁਤ ਘੱਟ ਤਿਆਰ ਹੁੰਦੀ ਹੈ। ਕਾਲਾ ਅਮਰੂਦ, ਹਾਂਜੀ ਕਾਲਾ ਹਾਂਜੀ। ਅਮਰੂਦ ਜੀ। ਵਾਹ। ਜੀ ਇਹਨਾਂ ਸਿੰਬਲ ਇਹ ਵੀ ਅਸੀਂ ਜ਼ਮੀਨ ਚੋਂ ਲੈ ਕੇ ਇਹਨੂੰ ਗਰੋ ਬੈਗ 'ਚ ਲਾ ਕੇ ਇਹਨੂੰ ਤਿਆਰ ਕੀਤਾ ਹੋਇਆ ਤਾਂ ਕਿ ਐਕਸਪੋਰਟ ਕੀਤੀ ਜਾ ਸਕੇ ਤੇ ਪਾਕਿਸਤਾਨ ਦੇ ਵਿੱਚ ਵੀ ਬਹੁਤ ਹੀ ਕਾਰਆਮਦ ਹੈ। ਲੱਕੜੀ ਵੀ ਇਹਦੀ ਬਹੁਤ ਕੰਮ ਦਿੰਦੀ ਹੈ। ਦੂਸਰਾ ਇਹ ਜ਼ਿਮੀਦਾਰ ਲੋਕ ਆਪਣੀ ਨਰਸਰੀਆਂ 'ਚ ਬੰਨਿਆਂ ਵਗੈਰਾ ਤੇ ਪੌਦੇ ਲਗਾਉਂਦੇ ਨੇ ਔਰ ਇਹਦਾ ਸਾਇੰਟੀਫਿਕ ਨੇਮ ਹੈ ਜੀ ਚੁਰੇਸੀਆ। ਚੁਰੇਸੀਆ ਇਹਨੂੰ ਕਿਹਾ ਜਾਂਦਾ ਹੈ। ਹਾਂ। ਔਰ ਬਹੁਤ ਹੀ ਅੱਛੀ ਚੀਜ਼ ਹੈ। ਤੇ ਇਹ ਕਿੰਨੇ ਦਾ ਪੌਦਾ ਦੇ ਰਹੇ ਹੋ ਤੁਸੀਂ? ਇਹ ਪੌਦਾ ਜੀ 4000 ਰੁਪਏ ਦਾ ਸੇਲ ਕਰੀਦਾ। ਅੱਛਾ। ਲੇਕਿਨ ਸਾਈਜ਼ ਦੇ ਮੁਤਾਬਕ ਇਹ ਸਾਈਜ਼ ਇੰਨੇ ਦਾ, ਜਿਵੇਂ ਸਾਈਜ਼ ਉੱਪਰ ਹੋਏਗਾ ਫਿਰ ਉਹ ਰੇਟ ਵੀ ਨਾਲ ਨਾਲ ਤਬਦੀਲ ਹੋਏਗਾ। ਆ ਦੇਖੋ ਜੀ ਇਸ ਟਾਈਮ ਜਿਹੜੇ ਰੁੱਖ ਪਏ ਆ, ਉਹ ਰੁੱਖ ਦਿਖਾ ਰਹੇ ਆ ਜੀ। ਜੀ ਉਹ ਵੀ ਸੁੱਕਚੈਨ ਦੇ ਪੌਦੇ ਨੇ। ਸੁੱਕ ਚੈਨ ਦਿਖਾ ਰਹੇ ਆ ਜੀ ਇਸ ਟਾਈਮ ਤੁਹਾਨੂੰ ਅੱਜ ਪੌਦਾ ਛੱਡਣਾ ਕੋਈ ਨਹੀਂ, ਸਾਰੇ ਵਿਖਾ ਕੇ ਜਾਣੇ ਤੇ ਕਿੱਡੇ ਕਿੱਡੇ ਵੱਡੇ ਆ ਵੀ ਦਿਖਾ ਕੇ ਜਾਣੇ। ਆ ਸੁੱਕ ਚੈਨ ਪਰ ਪੌਦੇ ਇੱਥੇ ਵਲੈਤੀ ਬਹੁਤ ਪਏ ਆ, ਬੜੇ ਬੜੇ ਫੈਂਸੀ ਕੀਮਤਾਂ ਵਾਲੇ ਪਏ ਆ। ਅਸੀਂ ਤੁਹਾਨੂੰ ਸਿਰਫ ਆਪਣੇ ਦੇਸੀ ਪੌਦੇ ਦਿਖਾ ਰਹੇ ਆ ਜਿਹੜੇ ਦੇਸੀ ਕੰਮ ਆਉਣ ਵਾਲੇ। ਆ ਦੇਖ ਰਹੇ ਤੇ ਐਡੀ ਵੱਡੀ ਆ ਸੁੱਕ ਚੈਨ। ਇਹ ਸੁੱਕ ਚੈਨ ਦਾ ਪੌਦਾ ਕਿੰਨੇ ਕੁ ਦਾ? ਹੁਣ ਮਿਸਾਲ ਆ ਵੱਡਾ ਪੌਦਾ ਜੀ ਇਹ ਵੀ ਸਾਈਜ਼ ਵਾਈਜ਼ ਰੇਟ ਹੁੰਦੇ ਨੇ ਪੌਦੇ ਦੇ। ਅਗਰ ਇਹ ਪੌਦਾ ਤੁਸੀਂ ਲੈਂਦੇ ਤੇ ਇਹ ਪੌਦਾ ਇਸ ਟਾਈਮ 6000 ਰੁਪਏ ਦਾ ਪੌਦਾ ਮੌਜੂਦ ਇੱਥੇ ਪਿਆ ਹੋਇਆ। ਠੀਕ ਹੈ। ਬਾਕੀ ਇਹਨੂੰ ਜ਼ਮੀਨ ਦੇ ਵਿੱਚੋਂ ਲੈ ਕੇ ਇਸ ਟਾਈਮ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈ ਪੌਦੇ ਦੀ, ਕਿਉਂਕਿ ਐਕਸਪੋਰਟ ਬਹੁਤ ਜ਼ਿਆਦਾ ਹੁੰਦਾ ਹੈ। ਇਸ ਲਈ ਮਾਰਕੀਟ 'ਚੋਂ ਵੀ ਬਹੁਤ ਜ਼ਿਆਦਾ ਕੰਮ ਮਿਲਦਾ ਪੌਦਾ ਨਾ। ਪੱਤੋ ਕੀ ਚਾਹ ਕੇ ਜੀ ਇੰਨਾ ਸਫ਼ਰ ਕਰਕੇ ਐਡੇ ਜਦੀਦ ਦੌਰ ਦੇ ਵਿੱਚ ਵੀ ਅਸੀਂ ਤੁਹਾਨੂੰ ਆਪਣੇ ਪੰਜਾਬ ਦੇ ਦੇਸੀ ਪੌਦੇ ਦਿਖਾ ਰਹੇ ਹਾਂ। ਹੁਣ ਅਸੀਂ ਆ ਗਏ ਹਾਂ ਪੀਪਲ ਦੇ ਕੋਲ। ਇੱਥੇ ਪੀਪਲ ਖਲੋਤਾ, ਪੀਪਲ ਦੇ ਮੁੱਢ ਵੇਖ ਲਓ ਤੇ ਕਿੱਡਾ ਕਿੱਡਾ ਪੀਪਲ ਆ ਜੀ। ਆ ਦਿਖਾਓ ਯਾਰ, ਇਹ ਕਿੰਨੇ ਕਿੰਨੇ ਸਾਲਾਂ ਦਾ ਜੀ? ਇਹ ਤਕਰੀਬਨ ਜੀ 5-5 ਸਾਲ ਦਾ ਪੌਦਾ ਇੱਥੇ ਮੌਜੂਦ ਪਿਆ ਹੋਇਆ। ਲਪੇਟ ਚੈੱਕ ਕਰੋ ਨਾ। ਲਪੇਟ ਚੈੱਕ ਕਰੋ ਪੌਦੇ ਦੀ, ਕਿੰਨਾ ਮੋਟਾ ਹੋਇਆ ਹੈ ਪੌਦਾ। ਹਾਂ। ਠੀਕ ਹੈ। ਇਹ ਉਹ ਪੌਦਾ ਜੀ ਜਿਹੜਾ ਪੁਰਾਣੇ ਦੌਰਾਂ ਤੋਂ ਚੱਲਦਾ ਆ ਰਿਹਾ। ਹਾਂ। ਠੀਕ ਹੈ। ਇਹ ਕਿੰਨੇ ਦਾ ਹੈ? ਇਹ ਵੀ ਜੀ ਇਹ ਇਸ ਟਾਈਮ ਪੌਦਾ ਹੈ ਜੀ 18000 ਰੁਪਏ ਦਾ। 18,000 ਜੀ। ਆ ਜਿਹੜੇ ਉੱਤੇ ਇਹਨਾਂ ਦੇ ਤੁਸੀਂ ਬਣਾਈ ਹੋਈ ਆ, ਇਹ ਕੀ ਆ? ਇਹ ਜੀ ਇਹਨੂੰ ਕਹਿੰਦੇ ਗੁੱਟੀ ਬੰਨੀ ਹੋਈ ਗੁੱਟੀ। ਇੱਥੋਂ ਪਿੱਛੋਂ ਲੱਕੜ ਟਾਹਣੀ ਕੱਟਾਂਗੇ, ਐਵੇਂ ਜ਼ਮੀਨ 'ਚ ਲਾਵਾਂਗੇ ਪੌਦਾ, ਫਿਰ ਇੱਕ ਹੋਰ ਪੌਦਾ ਤਿਆਰ ਹੋ ਜਾਏਗਾ ਨਾ। ਅੱਛਾ, ਪੌਦਾ ਗਾਂ ਤਿਆਰ ਹੋ ਜਾਊਗਾ ਪੌਦਾ ਤਿਆਰ ਕਰਨ ਵਾਸਤੇ। ਤੇ ਇਹ ਸਾਨੂੰ ਨਾ ਬੜੇ ਦਿਨਾਂ ਦੇ ਅਸੀਂ ਪੁੱਜ ਰਹੇ ਸੀ ਕਿ ਅਸੀਂ ਜਾ ਕੇ ਉੱਥੇ ਉਹ ਕਿਕਰਾਂ ਤੇ ਉਹ ਪੀਪਲ, ਉਹ ਸਿੰਬਲ, ਪਪੂਲਰ ਵੀ ਜਾ ਕੇ ਦੇਖੀਏ। ਤੇ ਅੱਜ ਆਪਣੀ ਅੱਖਾਂ ਨਾਲ ਦੇਖਿਆ ਤੇ ਇਹਦਾ ਕੀ ਨਿਚੋੜ ਕੱਢਿਆ, ਇਹ ਫਿਰ ਬਰੀਕੀ 'ਚ ਅਸੀਂ ਇੱਕ ਵਾਰੀ ਗੌਰ ਕਰ ਲਈਏ, ਫਿਰ ਤੁਹਾਡੇ ਤੱਕ ਪਹੁੰਚਾਵਾਂਗੇ ਵੀ ਕਿਹੜਾ ਪੌਦਾ ਲਾਈਏ ਤੇ ਕੀ ਬਣਦਾ। ਬੜੀ ਮਿਹਰਬਾਨੀ ਜੀ। ਓਕੇ, ਸ਼ੁਕਰੀਆ ਜੀ। ਜਿੱਥੇ ਰਹੋ ਸੁਖੀ ਰਹੋ ਜੀ, ਦੁਆਵਾਂ 'ਚ ਯਾਦ ਰੱਖਿਓ। ਬੜੀ ਮਿਹਰਬਾਨੀ। ਦਬ ਲਓ ਬਟਨ।